रंगरेटे गुरु के बेटे होने के बावजूद क्यों नहीं जंगा लड़ सकते? ਅਸੀਂ ਮਰਨ ਨੂੰ ਤਿਆਰ ਆ। ਜਦੋਂ ਇੱਥੇ ਇੱਕ ਪੂਰਾ ਪਿੰਡ ਜਿਹੜਾ ਆ ਉਹਦੇ ਤੇ ਕਬਜ਼ਾ ਕਾਰਪੋਰੇਟ ਦਾ ਹੋ ਰਿਹਾ ਤਾਂ ਇੱਕ ਕਿਸਾਨ ਆਗੂ ਨੇ ਮੂੰਹੋਂ ਇੱਕ ਸ਼ਬਦ ਨਹੀਂ ਬੋਲਿਆ ਇਸ ਪਿੰਡ ਤਾਂ ਤੁਸੀਂ ਕੀ ਸਮਝਦੇ ਹੋ ਕਿ ਜੇ ਅੱਜ ਤੁਹਾਡੇ ਕੋਲੇ ਤਾਕਤ ਆ ਇਹ ਸਦਾ ਰਹਿਣੀ ਹੈ ਜੇ ਤੁਸੀਂ ਲੋਕਾਂ ਲਈ ਨਹੀਂ ਬੋਲੋਗੇ? ਮਸਲਾ ਬਾਅਦ ਚੋਂ ਪੰਚਾਇਤ ਕੋਲ ਪੈਸੇ ਆਏ ਆ ਨਹੀਂ ਆਏ ਉਹ ਬਾਅਦ ਚੋਂ ਵਿਚਾਰਿਆ ਜਾਊਗਾ, ਪਰ ਧੱਕੇ ਨਾਲ ਇੱਕ ਕਿਸਾਨ ਦੀ ਜ਼ਮੀਨ ਵਾਹੀ ਗਈ ਆ, ਉਹਦੀ ਫਸਲ ਉਜਾੜੀ ਗਈ ਆ। ਇਹਦੇ ਨਾਲ ਸਾਡੇ ਪਾਉਣ ਨੂੰ ਵੀ ਫਰਕ ਪੈ ਰਿਹਾ ਕਿਉਂਕਿ ਜੰਗਲ ਜਾ ਰਿਹਾ, ਇਹਦੇ ਨਾਲ ਸਾਡੇ ਪਾਣੀ ਨੂੰ ਫਰਕ ਪੈ ਰਿਹਾ ਕਿਉਂਕਿ ਜੋ ਗੰਦਲਾ ਪਾਣੀ ਸਤਲੁਜ 'ਚ ਪਏਗਾ, ਇਹਦੇ ਨਾਲ ਸਾਡੀ ਮਾਤਾ ਧਰਤ ਜਿਹੜੀ ਆ ਉਹ ਵੀ ਜਾ ਰਹੀ। ਉਸ ਤੋਂ ਬਾਅਦ ਜਦੋਂ ਗ੍ਰਾਮ ਪੰਚਾਇਤ ਦਾ ਮਤਾ ਪੈਂਦਾ ਆ ਤਾਂ ਸਰਕਾਰ ਬਿਲਕੁਲ ਬੈਕਫੁੱਟ ਤੇ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਲੈਰੀਫਿਕੇਸ਼ਨ ਦੇਣੀ ਪੈਂਦੀ ਹੈ ਕਿ ਆਪਾਂ ਜੰਗਲ ਦਾ ਕੋਈ ਨੁਕਸਾਨ ਨਹੀਂ ਕਰ ਰਹੇ, ਜੇ ਉਹਨਾਂ ਬਿਆਨ ਦਿੱਤਾ। ਸੁਪਰੀਮ ਕੋਰਟ ਨੇ ਅਖੀਰ 2014 ਜਿਨ੍ਹਾਂ ਦੇ ਹੱਕ 'ਚ ਜ਼ਮੀਨ ਕੀਤੀ ਆ 5 ਸਾਲ ਨਹੀਂ ਸੁੱਖ ਨਾਲ ਵਾਹੁੰਦਿਆਂ ਨੂੰ ਹੋਏ ਤੇ ਉੱਪਰ ਸਰਕਾਰ ਨੇ ਦੁਬਾਰਾ ਇਹ ਜ਼ਮੀਨ ਉੱਪਰ ਰੱਖ ਰੱਖੀ ਹੈ। ਇਹ ਸੇਖੋਵਾਲ ਪਿੰਡ ਤੋਂ ਕਿ ਗੱਲ ਪੰਜਾਬ ਦੀਆਂ ਸਾਰੀਆਂ ਪੰਚਾਇਤੀ ਜ਼ਮੀਨਾਂ ਦੇ ਉੱਪਰ ਕਬਜ਼ਾ ਕਰਨ ਦਾ ਰਾਹ ਖੁੱਲਣ ਦੀ। ਤੇ ਜਿਹੜੀ ਜ਼ਮੀਨ ਸਾਡੀ ਧੱਕੇ ਨਾਲ ਮੰਨ ਲਈ ਉੱਥੇ ਸਰਮਾਏਦਾਰਾਂ ਨੇ ਕਲੋਨੀਆਂ ਬਣਾ ਲਈਆਂ, ਉਹਨਾਂ ਦੇ ਸਾਹ ਕੋਠੀਆਂ ਵੀ ਬਣ ਗਈਆਂ, ਫੈਕਟਰੀਆਂ ਵੀ ਲੱਗ ਗਈਆਂ, ਕੋਈ ਕਾਨੂੰਨ ਉਹਨਾਂ ਨੂੰ ਰੋਕ ਨਹੀਂ ਸਕਿਆ। ਅਸੀਂ ਆਪਣੇ ਗੁਰੂ ਸਾਹਿਬ ਤੋਂ ਸੇਧ ਲੈਂਦੇ ਆ ਕਿ ਉਹਨਾਂ ਨੂੰ ਜਦੋਂ ਵੀ ਕੋਈ ਮਤਲਬ ਮੁੱਦਾ ਆਇਆ ਜਾਂ ਕੁਝ ਵੀ ਹੋਇਆ ਉਹਨਾਂ ਨੇ ਕੀ ਕੀਤਾ, ਉਹ ਪ੍ਰਚਾਰ ਤੇ ਨਿਕਲੇ। ਜਿੰਨਾ ਚਿਰ ਲੋਕ ਲਹਿਰ ਨਹੀਂ ਬਣਦੀ, ਲੋਕ ਨਹੀਂ ਇਕੱਠੇ ਹੁੰਦੇ, ਉਹਨਾਂ ਚਿਰ ਸਰਕਾਰਾਂ ਨਹੀਂ ਝੁਕਦੀਆਂ। ਕਿਉਂ ਨਾ ਆਪਾਂ ਇੱਕ ਇਕੱਤਰਤਾ ਸੇਖੋਵਾਲ ਕਰਕੇ ਇੱਕ ਇੱਕ ਕਨਾਲ ਦਾ ਹਰ ਪਰਿਵਾਰ ਦੇ 72 ਜੰਗਲ ਲਾ ਦਿੱਤੇ ਜਾਣ ਉੱਥੇ, ਔਰ ਇਹ ਜੰਗਲ ਲਾ ਕੇ ਆਪਾਂ ਸਿੱਧਾ ਚੈਲੰਜ ਕਰ ਦਾਂਗੇ ਸਰਕਾਰ ਨੂੰ ਵੀ ਸਾਡੀ ਹੁਣ ਆਮਣੇ ਸਾਹਮਣੇ ਦੀ ਲੜਾਈ ਹੈ। ਗੈਸ ਸਿਲੰਡਰ ਚੁੱਲ੍ਹੇ ਹੁਣ ਆਏ ਆ, ਸਾਡੀਆਂ ਮਾਵਾਂ ਨੇ ਇੱਥੋਂ ਲੱਕੜਾਂ ਲਿਆ ਜਾ ਕੇ ਰੋਟੀ ਪਕਾ ਕੇ ਸਾਡੇ ਪਾ ਦਿਆ, ਠੀਕ ਨਹੀਂ? ਇਸ ਲਈ ਇਹ ਜੰਗਲ ਦਾ ਅਸੀਂ ਉੱਜੜ ਨਹੀਂ ਦਿੰਦੇ, ਚਾਹੇ ਮਰਨਾ ਪਏ। ਹਰ ਕੋਈ ਬੰਦਾ ਇੱਥੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਧਰ ਨਾਲ ਜੁੜਿਆ ਹੋਇਆ, ਅਸੀਂ ਉਹਨਾਂ ਦੇ ਗਲ ਗੁੱਠਾ ਕਿਉਂ ਨਹੀਂ ਦੇ ਕੇ ਰੱਖਦੇ? ਬਾਬੇ ਗੁਰੂ ਤੇਗ ਬਹਾਦਰ ਦਾ ਸੀਸ ਲਿਆਂਦਾ ਉਦੋਂ ਸੀ ਨਹੀਂ ਚਾਰੀ, ਅਸੀਂ ਉਹ ਖੂਨ ਹਾਂ। ਪਹਿਲਾਂ ਤਾਂ ਉਹ ਪਾਣੀ ਖਤਮ ਕਰ ਦਿੱਤਾ ਗਿਆ, ਹੁਣ ਡੈਮ ਬਣਨ ਤੋਂ ਬਾਅਦ ਵੀ ਉਹਦੇ ਵਿੱਚ 25% ਪਾਣੀ ਨਹੀਂ ਹੈ। ਹੁਣ ਇਹੋ ਜਿਹਾ ਜਿਹੜਾ ਡਿਵੈਲਪਮੈਂਟ ਹੈ ਸਾਨੂੰ ਆ ਸਤਲੁਜ ਖਤਮ ਕਰਕੇ ਮਿਲਣਾ, ਇਹ ਸਭ ਕੁਝ ਪਲੈਨਡ ਤਰੀਕੇ ਨਾਲ ਹੋ ਰਿਹਾ ਤੇ ਪੰਜਾਬ ਦੇ ਦਰਿਆਵਾਂ ਨੂੰ ਖਤਮ ਕੀਤਾ ਜਾ ਰਿਹਾ। ਦੂਜਾ ਇਹ ਹੈ ਵੀ ਜੇ ਇੱਥੇ ਈਵਨ ਰੀਅਲ ਏਸਟੇਟ ਵੀ ਆ ਗਈ, ਵੱਡੇ ਵੱਡੇ ਫਾਰਮ ਹਾਊਸ ਵੀ ਬਣ ਗਏ ਤੇ ਜਿਹੜਾ ਸਤਲੁਜ ਦੇ ਫਲੱਡ ਜ਼ੋਨ ਤੇ ਫਲੱਡ ਪਲੇਨ ਤੇ ਸਿੱਧਾ ਹਮਲਾ ਆ ਵੋਟਾਂ ਆ ਰਹੀਆਂ ਨੇ ਨਾ, ਵੋਟਾਂ ਆ ਰਹੀਆਂ ਨੇ, ਪਿੰਡਾਂ 'ਚ ਵੜਨ ਨਾ ਦਿਓ। ਸਰਕਾਰ ਨੂੰ ਦੱਸਿਆ ਵੀ ਪੰਜਾਬ ਦਾ ਨੌਜਵਾਨ, ਪੰਜਾਬ ਦੇ ਲੋਕ, ਪੰਜਾਬ ਦਾ ਕਿਸਾਨ ਕੀ ਕਰ ਸਕਦਾ, ਪਰ ਅੱਜ ਜਦੋਂ ਇੱਥੇ ਇੱਕ ਪੂਰਾ ਪਿੰਡ ਜਿਹੜਾ ਆ ਉਹਦੇ ਤੇ ਕਬਜ਼ਾ ਕਾਰਪੋਰੇਟ ਦਾ ਹੋ ਰਿਹਾ ਤਾਂ ਇੱਕ ਕਿਸਾਨ ਆਗੂ ਨੇ ਮੂੰਹੋਂ ਇੱਕ ਸ਼ਬਦ ਨਹੀਂ ਬੋਲਿਆ ਇਸ ਪਿੰਡ ਲਈ। ਤਾਂ ਤੁਸੀਂ ਕੀ ਸਮਝਦੇ ਹੋ ਕਿ ਜੇ ਅੱਜ ਤੁਹਾਡੇ ਕੋਲੇ ਤਾਕਤ ਆ ਇਹ ਸਦਾ ਰਹਿਣੀ ਹੈ ਜੇ ਤੁਸੀਂ ਲੋਕਾਂ ਲਈ ਨਹੀਂ ਬੋਲੋਗੇ? ਤਾਂ ਗੱਲਾਂ ਜੇ ਕੈਪਟਨ ਨੂੰ ਸਿੱਧੀਆਂ ਨੇ ਤਾਂ ਸਾਡੀਆਂ ਹਰ ਇੱਕ ਬੰਦੇ ਨੂੰ ਇਹ ਸਿੱਧੀਆਂ ਨੇ, ਕਿਸੇ ਨੂੰ ਕੋੜੀਆਂ ਵੀ ਲੱਗ ਸਕਦੀਆਂ। ਤਾਂ ਅਸੀਂ ਇਹ ਤੋਂ ਆਸ ਕਰਦੇ ਹਾਂ ਵੀ ਇਹ ਜ਼ਮੀਨ ਧੱਕੇ ਨਾਲ ਦੱਬੀ ਗਈ ਆ, ਇਹ ਜ਼ਮੀਨ ਧੱਕੇ ਨਾਲ ਵਾਹੀ ਆ ਸਰਕਾਰ ਨੇ, ਤਾਂ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜੇ ਤੁਸੀਂ ਕਿਸਾਨ ਯੂਨੀਅਨਾਂ ਦੇ ਆਗੂ ਤਾਂ ਇਹਨਾਂ ਕਿਸਾਨਾਂ ਦੇ ਨਾਲ ਆ ਕੇ ਖੜੋ। ਮਸਲਾ ਬਾਅਦ ਚੋਂ ਪੰਚਾਇਤ ਕੋਲ ਪੈਸੇ ਆਏ ਆ ਨਹੀਂ ਆਏ ਉਹ ਬਾਅਦ ਚੋਂ ਵਿਚਾਰਿਆ ਜਾਊਗਾ, ਪਰ ਧੱਕੇ ਨਾਲ ਇੱਕ ਕਿਸਾਨ ਦੀ ਜ਼ਮੀਨ ਵਾਹੀ ਗਈ ਆ, ਉਹਦੀ ਫਸਲ ਉਜਾੜੀ ਗਈ ਆ। ਤੇ ਅਗਲੀ ਗੱਲ ਆ ਕੋਈ ਆਉਂਦਾ ਕੋਈ ਨਹੀਂ ਆਉਂਦਾ, ਇਹ ਉਹਨਾਂ ਦੇ ਹੱਥ ਦੀ ਗੱਲ ਆ, ਅਸੀਂ ਕੀ ਕਰ ਸਕਦੇ ਹਾਂ? ਸਾਡੇ ਲਈ ਅੱਜ ਦਾ ਇਹ ਪ੍ਰੋਗਰਾਮ ਸੀ ਕਿ ਜਦੋਂ ਇਹ ਮਸਲਾ ਦੁਬਾਰਾ ਖੜਾ ਹੋਇਆ ਤਾਂ ਅਸੀਂ ਸੋਚਿਆ ਕਿ ਕੀ ਕਰੀਏ। ਅਸੀਂ ਸੋਚਿਆ ਕਿ ਸ਼ੁਰੂਆਤ ਕਰਦੇ ਹਾਂ, ਇੱਕ ਦਿਨ 'ਚ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ, ਇੱਕ ਲੰਮੀ ਲੜਾਈ ਲੜਨੀ ਪੈਣੀ ਹੈ। ਇਹ ਪਿਛਲੇ ਸਾਲ 10 ਜੁਲਾਈ ਨੂੰ ਜੀਤ ਅਖਬਾਰ ਦੇ ਵਿੱਚ ਇੱਕ ਰਿਪੋਰਟ ਲੱਗੀ ਸੀ ਜਿਹਦੇ ਵਿੱਚ ਹੈਡਲਾਈਨ ਇਹ ਸੀ ਕਿ 2500 ਏਕੜ ਦੇ ਵਿੱਚ ਵਸੇ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਇੰਡਸਟਰੀਅਲ ਪਾਰਕ ਲਾਈ ਜਾਊਗੀ। ਉਹ ਹੈਡਲਾਈਨ ਬਿਲਕੁਲ ਉਹ ਅਖਬਾਰ ਦੀ ਗਲਤੀ ਸੀ ਜਾਂ ਸਟੇਟ ਨੇ ਥਰਮਾਮੀਟਰ ਲਾ ਕੇ ਦੇਖਿਆ ਕੀ ਰਿਐਕਸ਼ਨ ਆਉਂਦਾ। ਤਾਂ ਜਦੋਂ ਇਹ ਗੱਲ ਪੜੀ ਕਿ 2500 ਏਕੜ ਦੇ ਜੰਗਲ ਉਜਾੜ ਕੇ ਇੰਡਸਟਰੀਅਲ ਪਾਰਕ ਲਾਈ ਜਾਊਗੀ ਤਾਂ ਉਹਦਾ ਇਮੀਡੀਏਟ ਬਹੁਤ ਤਗੜਾ ਰਿਐਕਸ਼ਨ ਆਇਆ। ਤਾਂ 12 ਤਰੀਕ ਨੂੰ ਦੁਬਾਰਾ ਸਰਕਾਰ ਨੇ ਉਹਦੇ ਉੱਪਰ ਕਲੈਰੀਫਿਕੇਸ਼ਨ ਦਿੱਤੀ ਕਿ ਅਸੀਂ ਮੱਤੇਵਾੜਾ ਜੰਗਲ ਨਹੀਂ ਉਜਾੜ ਰਹੇ, ਉਹਦੇ ਨਾਲ ਲੱਗਦੇ ਕੁਝ ਪਿੰਡਾਂ ਦੀ ਜ਼ਮੀਨ ਲੈ ਰਹੇ ਹਾਂ। ਉਹਦੇ ਵਿੱਚ ਸੇਲਕਿਆਣਾ ਪਿੰਡ, ਸੇਖੋਵਾਲ ਪਿੰਡ, ਮਾਛੀਆਂ ਔਰ ਹੋਰ 3-4 ਪਿੰਡਾਂ ਦੀ ਜ਼ਮੀਨ ਹੈ ਜਿਹਦੇ ਵਿੱਚ ਸਰਕਾਰ ਨੇ ਇੱਕ ਆਪਣਾ ਉਹਨਾਂ ਦਾ ਪੋਟੈਟੋ ਸੀਡ ਫਾਰਮ, ਉਹ ਵੀ ਕਿਸੇ ਹੈਦਰਪੁਰ ਸ਼ਾਇਦ ਪਿੰਡ ਦਾ ਨਾਂ ਆ, ਉਹਦੀ ਜ਼ਮੀਨ ਆ। ਤੇ ਕੁੱਲ ਮਿਲਾ ਕੇ 1000 ਏਕੜ ਦੇ ਕਰੀਬ ਉਹਨਾਂ ਨੇ
ਅਨਾਉਂਸ ਕੀਤਾ ਕਿ ਆਪਾਂ ਇੱਥੇ ਇੰਡਸਟਰੀਅਲ ਪਾਰਕ ਲੈ ਕੇ ਆ ਰਹੇ ਹਾਂ। ਤੇ ਵਿਦਿਆਰਥੀ ਜਥੇਬੰਦੀ 7 ਦੇ ਤੌਰ ਤੇ ਅਸੀਂ ਪੰਜਾਬ ਯੂਨੀਵਰਸਿਟੀ ਤੇ ਪਟਿਆਲਾ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਾਂ, ਉਸ ਵੇਲੇ ਹੁਣ ਵੀ ਕਰ ਰਹੇ ਹਾਂ। ਤਾਂ ਅਸੀਂ ਦੇਖਿਆ ਕਿ ਇਹ ਮੁੱਦਾ ਜਿਹੜਾ ਅਸੀਂ ਕਹਿੰਦੇ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹਦੇ ਨਾਲ ਸਾਡੇ ਪਾਉਣ ਨੂੰ ਵੀ ਫਰਕ ਪੈ ਰਿਹਾ ਕਿਉਂਕਿ ਜੰਗਲ ਜਾ ਰਿਹਾ, ਇਹਦੇ ਨਾਲ ਸਾਡੇ ਪਾਣੀ ਨੂੰ ਫਰਕ ਪੈ ਰਿਹਾ ਕਿਉਂਕਿ ਜੋ ਗੰਦਲਾ ਪਾਣੀ ਸਤਲੁਜ 'ਚ ਪਏਗਾ, ਇਹਦੇ ਨਾਲ ਸਾਡੀ ਮਾਤਾ ਧਰਤ ਜਿਹੜੀ ਆ ਉਹ ਵੀ ਜਾ ਰਹੀ ਹੈ। ਤਾਂ ਸਾਡੇ ਜਿਹੜੇ ਸਾਨੂੰ ਕੁਦਰਤ ਨੇ 3 ਚੀਜ਼ਾਂ ਬਖਸ਼ੀਆਂ, ਉਹ ਤਿੰਨਾਂ ਦੇ ਉੱਪਰ ਇੱਕ ਹਮਲਾ ਹੋ ਰਿਹਾ। ਅਸੀਂ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹਾਂ। ਇਸ ਪਿੰਡ ਆਏ, ਪਿੰਡ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਦੇ ਲੋਕ ਲੜਨ ਲਈ ਤਿਆਰ ਸਨ ਕਿਉਂਕਿ ਸਰਕਾਰਾਂ ਨੇ ਜਦੋਂ ਕੰਮ ਕਰਨਾ ਹੁੰਦੇ ਆ, ਜਦੋਂ ਬਿਊਰੋਕ੍ਰੇਸੀ ਕੰਮ ਕਰਦੀ ਆ ਤਾਂ ਉਹ ਆਮ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੀ। ਉਹ ਧੱਕਾ ਅਖੀਰੀ ਸੌਟ ਹੁੰਦਾ, ਅਖੀਰ ਤੇ ਧੱਕਾ ਕਰਦੇ ਆ। ਉਹਨਾਂ ਕੋਲ ਹਰ ਤਰ੍ਹਾਂ ਦਾ ਹੱਥ ਕੰਡਾ ਹੁੰਦਾ ਆ, ਉਹਦੇ ਵਿੱਚ ਲਾਲਚ ਵੀ ਹੁੰਦਾ ਆ, ਉਹਦੇ ਵਿੱਚ ਦਬਕਾ ਵੀ ਹੁੰਦਾ ਆ, ਉਹਦੇ ਵਿੱਚ ਪਿਆਰ ਨਾਲ ਮਨਾਉਣ ਦਾ ਤਰੀਕਾ ਵੀ ਹੁੰਦਾ ਆ। ਉਹ ਸਾਰਾ ਕੁਝ ਕਰਕੇ ਤੇ ਜੋ ਮੌਜੂਦਾ ਸਰਪੰਚ ਸੀ ਉਸ ਪਿੰਡ ਦੀ, ਉਹਨੂੰ ਮਨਾ ਲਿਆ ਗਿਆ ਤੇ ਉਹਨਾਂ ਕੋਲ ਸਹਿਮਤੀ ਲੈ ਲਈ ਗਈ ਤੇ ਜ਼ਮੀਨ ਅਕਵਾਇਰ ਕਰਨ ਦੀ ਜਿਹੜੀ ਕਾਰਵਾਈ ਸ਼ੁਰੂ ਹੋਈ। ਆਪਾਂ ਪਿੰਡ 'ਚ ਆਏ ਤਾਂ ਪਿੰਡ ਦੇ ਲੋਕ ਉਸ ਚੀਜ਼ ਦੇ ਨਾਲ ਸਹਿਮਤ ਨਹੀਂ ਸਨ। ਆਪਾਂ ਜਦੋਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕੀਤੀ, ਉਹਨਾਂ ਨੂੰ ਸਮਝਾਇਆ ਇਸ ਬਾਰੇ ਕਿਉਂਕਿ ਉਹ ਪਿੰਡ ਪਛੜਿਆ ਹੋਇਆ ਇਲਾਕਾ ਆ, ਤਾਂ ਉਹ ਪਿੰਡ ਵਾਲੇ ਲੜਨ ਲਈ ਤਿਆਰ, ਕਹਿੰਦੇ ਕਿ ਅਸੀਂ ਸੰਘਰਸ਼ ਲਈ ਤਿਆਰ ਹਾਂ, ਸਾਨੂੰ ਗਾਈਡੈਂਸ ਚਾਹੀਦੀ। ਤਾਂ ਆਪਾਂ ਜਿੰਨੇ ਕੁ ਵੀ ਵਾਤਾਵਰਨ ਪ੍ਰੇਮੀ ਸਨ, ਜਿਹੜੇ ਲੋਕ ਇਹਦੇ ਨਾਲ ਸੰਬੰਧਿਤ ਲੀਗਲ ਨੌਲੇਜ ਰੱਖਦੇ ਸਨ, ਉਹਨਾਂ ਨਾਲ ਗੱਲ ਕੀਤੀ ਤੇ ਇੱਕ ਗੱਲ ਸਾਹਮਣੇ ਆਈ ਕਿ ਗ੍ਰਾਮ ਪੰਚਾਇਤ ਦਾ ਮਤਾ ਪਵਾਇਆ ਜਾਏ। ਉਹ ਗ੍ਰਾਮ ਪੰਚਾਇਤ ਦਾ ਮਤਾ ਪਵਾਇਆ ਗਿਆ, ਉਹ ਸਾਡੇ ਕੋਲ ਕਾਪੀਆਂ ਮੌਜੂਦ ਨੇ। ਉਸ ਤੋਂ ਬਾਅਦ ਜਦੋਂ ਗ੍ਰਾਮ ਪੰਚਾਇਤ ਦਾ ਮਤਾ ਪੈਂਦਾ ਆ ਤਾਂ ਸਰਕਾਰ ਬਿਲਕੁਲ ਬੈਕਫੁੱਟ ਤੇ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਲੈਰੀਫਿਕੇਸ਼ਨ ਦੇਣੀ ਪੈਂਦੀ ਹੈ ਕਿ ਆਪਾਂ ਜੰਗਲ ਦਾ ਕੋਈ ਨੁਕਸਾਨ ਨਹੀਂ ਕਰ ਰਹੇ, ਜੇ ਉਹਨਾਂ ਬਿਆਨ ਦਿੱਤਾ। ਤੇ ਉਹ ਮਤਾ ਇੱਕ ਏਡੀ ਸਟਰੋਂਗ ਚੀਜ਼ ਸੀ ਸਾਡੇ ਕੋਲ ਕਿ ਉਹ ਕਿਤੇ ਵੀ ਜਾ ਕੇ ਉਹ ਮਤੇ ਨੂੰ ਚੈਲੰਜ ਕਰਦੇ ਤਾਂ ਉਹਦੀ ਹਾਰ ਸੀ, ਪਿੰਡ ਵਾਲਿਆਂ ਦੀ ਜਿੱਤ ਸੀ। ਪਰ ਬਿਊਰੋਕ੍ਰੇਸੀ ਨੇ ਫਿਰ ਉੱਥੇ ਆਪਣਾ ਕੰਮ ਕੀਤਾ। ਸਾਬਕਾ ਤੇ ਮੌਜੂਦਾ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਲਾਲਚ ਦਿੱਤਾ, ਉਹਨਾਂ ਨੂੰ ਧਮਕੀ ਦਿੱਤੀ, ਕੁਛ ਕੀਤਾ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ 400 ਏਕੜ ਤੁਹਾਡੇ ਪਿੰਡ ਦੀ, ਕਿਉਂਕਿ ਸੇਖੋਵਾਲ ਪਿੰਡ ਹੀ ਅੜ ਰਿਹਾ ਸੀ, ਸਾਡੇ 'ਚ ਖਾਮੀਆਂ ਨੇ। ਜਿਹੜੇ ਪਿੰਡਾਂ ਦੀ 20-30 ਏਕੜ ਆ ਰਹੀ ਸੀ ਉਹ ਚੁੱਪ ਨੇ, ਕਿਉਂ? ਕਿਉਂਕਿ ਇੰਡਸਟਰੀ ਆਊਗੀ, ਜ਼ਮੀਨ ਦਾ ਰੇਟ ਵਧੂਗਾ। ਉਹ ਨਹੀਂ ਬੋਲੇ, ਇਹ ਨਹੀਂ ਜਾਣਦੇ ਕਿ ਇੰਡਸਟਰੀ ਨਾਲ ਆਪਣੇ ਕੈਂਸਰ ਵੀ ਲੈ ਕੇ ਆਊਗੀ, ਨਾਲ ਭਾਈਆਂ ਦੀਆਂ ਪ੍ਰਵਾਸੀਆਂ ਦੀਆਂ ਕਲੋਨੀਆਂ ਵੀ ਲੈ ਕੇ ਆਊਗੀ। ਉਹ ਇਸ ਚੀਜ਼ ਬਾਰੇ ਕੋਈ ਨਹੀਂ ਦੇਖਿਆ ਤੇ ਉਹਦੇ ਉੱਪਰ ਸਰਕਾਰ ਨੇ ਕਿਵੇਂ ਵੀ ਉਹਨਾਂ ਦੀ ਸਹਿਮਤੀ ਲੈ ਲਈ। ਬਦਲੇ ਉਹ ਜੋ ਕਿਹਾ ਗਿਆ ਕਿ ਸੇਖੋਵਾਲ ਪਿੰਡ ਦੀ 420 ਏਕੜ ਜਿਹੜੀ ਜਾਂ 450 ਏਕੜ ਜ਼ਮੀਨ ਲਈ ਜਾ ਰਹੀ, ਉਹਦੇ ਬਦਲੇ ਤੁਹਾਨੂੰ ਮਾਲਕੀ ਦਿੱਤੀ ਜਾਊਗੀ ਕਿਉਂਕਿ ਇਹ ਜ਼ਮੀਨ ਪੰਚਾਇਤੀ ਆ। ਇਹ 1960ਵਿਆਂ ਦੇ ਵਿੱਚ ਜਦੋਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ, ਜਦੋਂ ਰੋਈਆਂ ਵੇਲੇ ਜੰਗਲ ਵੱਢ ਕੇ ਪੱਧਰ ਕਰਕੇ ਜ਼ਮੀਨਾਂ ਆਬਾਦ ਹੋਈਆਂ, ਉਸੇ ਸਮੇਂ ਜ਼ਮੀਨ ਆਬਾਦ ਹੋਈ। ਇਹ ਲੋਕ ਮਾਝੇ ਤੋਂ ਆ ਕੇ ਇੱਥੇ ਵਸੇ ਨੇ ਤੇ ਪੰਚਾਇਤੀ ਜ਼ਮੀਨ ਆ, ਇਹਨਾਂ ਨੂੰ 32 ਸਾਲ ਕੇਸ ਲੜਨਾ ਪਿਆ ਆ। ਸੁਪਰੀਮ ਕੋਰਟ ਨੇ ਅਖੀਰ 2014 'ਚ ਇਹਨਾਂ ਦੇ ਹੱਕ 'ਚ ਜ਼ਮੀਨ ਕੀਤੀ ਆ। 5 ਸਾਲ ਨਹੀਂ ਸੁੱਖ ਨਾਲ ਵਾਹੁੰਦਿਆਂ ਨੂੰ ਹੋਏ ਤੇ ਉੱਪਰ ਸਰਕਾਰ ਨੇ ਦੁਬਾਰਾ ਜ਼ਮੀਨ ਉੱਪਰ ਰੱਖ ਰੱਖੀ ਆ। ਇਹ ਪਿੰਡ ਦੇ ਵਿੱਚ ਇਹਨਾਂ ਨੇ ਆਪਸ 'ਚ ਸਹਿਮਤੀ ਨਾਲ ਜ਼ਮੀਨ ਵੰਡ ਕੇ ਵਾਹ ਰਹੇ ਸਨ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਉਨੀ ਮਾਲਕੀ ਦਿੱਤੀ ਜਾਊਗੀ, ਤਾਂ ਹਰੇਕ ਬੰਦਾ ਸੋਚਦਾ ਕਿ ਮੈਂ ਪੰਚਾਇਤੀ ਵਾਹ ਰਿਹਾ, ਮੈਨੂੰ ਨਿੱਜੀ ਮਾਲਕੀ ਮਿਲੂਗੀ ਤਾਂ ਮੇਰੇ ਲਈ ਵਧੀਆ ਆ। ਇਹ ਗੱਲ ਜਚਾ ਦਿੱਤੀ ਗਈ ਮੋਤਵਾਰ ਬੰਦਿਆਂ ਨੂੰ ਪਿੰਡ ਦੇ ਵਿੱਚ, ਪਰ ਮਾਲਕੀ ਦੇਣੀ ਕਿੱਥੋਂ ਆ? ਕੋਈ ਸਮਾਨ ਤੋਂ ਜ਼ਮੀਨ ਥੋੜੀ ਆਉਣੀ। ਉਹ ਪੰਜਾਬ ਕੋਲ ਜ਼ਮੀਨ ਜਿਹੜਾ 200 ਕਿਲੋਮੀਟਰ ਦਾ ਪੰਜਾਬ ਆ, ਤਾਂ ਲੋਕ ਸਹਿਮਤ ਹੋਏ। ਨਾਲ ਲਾਲਚ ਦਿੱਤੇ ਗਏ ਕਿ 5 ਮਰਲੇ ਦੇ ਪਲਾਟ ਦੇ ਵਿੱਚ ਪੱਕਾ ਮਕਾਨ ਪਾ ਕੇ ਦਿੱਤਾ ਜਾਊਗਾ ਤੇ ਬੇਟੀ ਦੇ ਵਿਆਹ ਤੇ 2.5 ਲੱਖ ਰੁਪਇਆ, ਪਿੰਡ ਦੀਆਂ ਗਲੀਆਂ ਨਾਲੀਆਂ ਸੜਕਾਂ ਸਾਰਾ ਕੁਝ ਬਣਾਇਆ ਜਾਊਗਾ। ਪਿਛਲੇ ਸਾਲ ਜਦੋਂ ਅਸੀਂ ਪਿੰਡ ਆਏ ਤਾਂ ਸੜਕਾਂ ਦੇ ਮੰਦਰੇ ਹਾਲ ਸਨ, ਇਸ ਵਾਰ ਕੰਮ ਚੱਲ ਰਿਹਾ। ਜਿਵੇਂ ਕਿ ਸਰਕਾਰ ਨੇ ਕੀਤਾ ਸਾਰਾ ਕੁਝ, ਉਹਨਾਂ ਨੂੰ ਹੁਣ ਮਨਾ ਲਿਆ ਗਿਆ। ਪਰ ਜਦੋਂ ਅਸੀਂ 1960 61 ਜਾਂ 1964 ਦਾ ਜਿਹੜਾ ਪੰਚਾਇਤੀ ਲੈਂਡ ਐਕਟ ਆ, ਉਹਦੇ 'ਚ ਅਮੈਂਡਮੈਂਟ ਕੀਤੀ ਆ 2018 ਜਾਂ 19 ਦੇ ਵਿੱਚ ਕੈਪਟਨ ਸਰਕਾਰ ਨੇ, ਉਹਦੇ ਤਹਿਤ ਇਹ ਕੀਤਾ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ 'ਚ ਇੰਡਸਟਰੀ ਲਿਆਉਣ ਵਾਸਤੇ ਕਿਸੇ ਵੀ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਉਸ ਜ਼ਮੀਨ ਦੀ ਕਲੈਕਟਰ ਕੀਮਤ ਦਾ 25% ਇੱਕ ਸਮੇਂ ਦੇ ਕੇ ਬਾਕੀ ਦੀਆਂ ਕਿਸ਼ਤਾਂ ਕਰਕੇ ਜ਼ਮੀਨ ਦਾ ਕਬਜ਼ਾ ਲਿਆ ਜਾ ਸਕਦਾ। ਇਹਦੇ ਤਹਿਤ ਇਸ ਪਿੰਡ ਤੋਂ ਪਹਿਲਾਂ ਰਾਜਪੁਰੇ ਦੇ ਨੇੜੇ ਪਿੰਡ ਸਨ, ਜਿਹਦੇ ਵਿੱਚ ਸੇਰਾ, ਸੇਰੀ, ਆਕੜੀ, ਧਨੋਆ, 1-2 ਪਿੰਡ ਹੋਰ ਸਨ। ਉਹਨਾਂ ਦੀ 2600 ਏਕੜ ਜ਼ਮੀਨ ਆ, ਪਾਕਿਸਤਾਨ ਤੋਂ ਆ ਕੇ ਵਸੇ ਆ। ਉਹਨਾਂ ਨੂੰ ਹਜੇ ਤੱਕ ਵੀ ਪੰਚਾਇਤੀ ਤੋਂ ਨਿੱਜੀ ਜ਼ਮੀਨ ਨਹੀਂ ਕੀਤੀ ਗਈ, ਹਜੇ ਤੱਕ ਪੰਚਾਇਤੀ 2600 ਏਕੜ। ਉਹਦੇ ਵਿੱਚੋਂ ਸਰਕਾਰ ਨੇ 1000 ਏਕੜ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਕੁਝ ਪਿੰਡਾਂ ਦੇ ਸਰਪੰਚਾਂ ਕੋਲ ਮਤੇ ਪਵਾਲੇ, ਸਹਿਮਤੀ ਲੈ ਲਈ। ਪਰ ਉੱਥੇ ਅਸੀਂ ਗਏ, ਉੱਥੇ ਪੰਜਾਬ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਬਣਾਈ ਗਈ। ਡਾਕਟਰ ਹਮੀਤ ਸਿੰਘ ਹੋਣੀ ਉਹ ਵੀ ਪਹੁੰਚੇ,
ਹੋਰ ਪੰਜਾਬ ਦੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਪਹੁੰਚੇ। ਉਹ ਜ਼ਮੀਨ ਸਰਕਾਰ ਕੋਲੋਂ ਉਸ ਸਮੇਂ ਤਾਂ ਨਹੀਂ ਲਈ ਗਈ, ਹੁਣ ਅੱਗੇ ਕਿਵੇਂ ਲੈਂਦੀ ਆ ਉਹ ਸਰਕਾਰ ਦੇਖੇ ਤੇ ਅਸੀਂ ਕਿਵੇਂ ਬਚਾਉਣੀ ਅਸੀਂ ਦੇਖੀਏ। ਉਸ ਤੋਂ ਬਾਅਦ ਦੂਜਾ ਨਿਸ਼ਾਨਾ ਇਹ ਬਣਿਆ, ਇਹ ਜ਼ਮੀਨ ਦੀ ਜੇ ਤੁਸੀਂ ਮਾਰਕੀਟ ਵੈਲਿਊ ਵੇਖੋ 1000 ਏਕੜ ਦੀ ਮਾਰਕੀਟ ਵੈਲਿਊ ਜਿਹੜੀ ਬਿਲਕੁਲ ਲੁਧਿਆਣੇ ਦੇ ਨੇੜੇ ਆ 4000 ਕਰੋੜ ਦੇ ਕਰੀਬ ਬਣਦੀ ਆ। ਤੇ ਇਹਨਾਂ ਨੂੰ ਦਿੱਤਾ ਕੀ ਗਿਆ ਆ 80 85 ਸ਼ਾਇਦ 90 ਇੰਨੇ ਕੁ ਕਰੋੜ ਮਿਲਿਆ। ਹਾਂਜੀ 77 ਕਰੋੜ 450 ਏਕੜ ਦਾ 77 ਕਰੋੜ। ਜੇ ਇਹਨਾਂ ਦੇ ਪਿੰਡ ਦਾ ਮਾਰਕੀਟ ਵੈਲਿਊ ਦੇਖੀਏ ਤਾਂ 2000 ਕਰੋੜ ਦੀ ਜ਼ਮੀਨ ਆ ਜਿਹੜੀ 77 ਕਰੋੜ ਦੇ ਕੇ 2 ਹਫ਼ਤੇ ਪਹਿਲਾਂ ਜ਼ਬਰਦਸਤੀ ਟਰੈਕਟਰ ਤੇ ਜੇਸੀਬੀਆਂ ਵਾੜ ਕੇ ਇਹਨਾਂ ਦੀ ਪਨੀਰੀਆਂ ਇਹਨਾਂ ਦੇ ਖੜੇ ਪੱਠੇ ਸਾਰਾ ਕੁਝ ਵਾ ਦਿੱਤਾ ਜੀ। ਇਹ ਗੱਲ ਸਿਰਫ ਇੱਥੇ ਨਹੀਂ ਰੁਕਦੀ, ਇਹ ਸੇਖੋਵਾਲ ਪਿੰਡ ਤੋਂ ਅੱਗੇ ਗੱਲ ਪੰਜਾਬ ਦੀਆਂ ਸਾਰੀਆਂ ਪੰਚਾਇਤੀ ਜ਼ਮੀਨਾਂ ਦੇ ਉੱਪਰ ਕਬਜ਼ਾ ਕਰਨ ਦਾ ਰਾਹ ਖੁੱਲਣ ਦੀ ਹੈ। ਜੇ ਅਸੀਂ ਇਹ ਜ਼ਮੀਨ ਨਹੀਂ ਬਚਾ ਸਕਦੇ ਤਾਂ ਪੰਜਾਬ 'ਚ ਬਥੇਰੇ ਜਿਹੇ ਪਿੰਡ ਨੇ, ਇੱਥੇ ਧਨਾਸੂ ਪਿੰਡ ਆ ਸ਼ਾਇਦ, ਉੱਥੇ ਵੀ 4-5 ਏਕੜ ਲੈ ਲਈ ਗਈ ਆ, ਉੱਥੇ ਸਾਈਕਲ ਦੀ ਇੰਡਸਟਰੀ ਲੱਗ ਰਹੀ ਆ। ਸਾਨੂੰ ਇੰਡਸਟਰੀ ਦਾ ਕੀ ਫਾਇਦਾ ਹੈ? ਇਹ ਸਮੇਂ ਮੰਗੀ ਜਾਂਦੀ ਸੀ ਉਦੋਂ ਦਿੱਤੀ ਨਹੀਂ, ਐਗਰੀਕਲਚਰ ਬੇਸਡ ਇੰਡਸਟਰੀ ਮਿਲਦੀ ਨਹੀਂ। ਜਿਹੜੀ ਇੰਡਸਟਰੀ ਮਿਲਦੀ ਆ ਉਹ ਦੂਸ਼ਿਤ ਪਾਣੀ ਸਾਡੇ ਜ਼ਮੀਨ 'ਚ ਡੰਪ ਕਰਦੀ ਆ, ਉਹ ਇੱਥੇ ਲਿਆ ਕੇ ਪ੍ਰਵਾਸੀਆਂ ਦੀਆਂ ਕਲੋਨੀਆਂ ਵਸਾਉਂਦੀ ਆ, ਤੁਹਾਨੂੰ ਤੁਹਾਡੇ ਖੇਤੇ 'ਚ ਘੱਟ ਗਿਣਤੀ ਕਰਦੀ ਆ। ਅਸੀਂ ਇਸ ਇੰਡਸਟਰੀ ਨੂੰ ਘੋਟ ਕੇ ਕਿਤੇ ਲਾਉਣਾ ਨਹੀਂਗਾ, ਸਾਨੂੰ ਇਸ ਇੰਡਸਟਰੀ ਦੀ ਲੋੜ ਨਹੀਂ। ਸਾਡੇ ਵਸਦੇ ਪਿੰਡ ਉਜਾੜੇ ਜਾ ਰਹੇ ਨੇ, ਪ੍ਰਵਾਸੀਆਂ ਦੀਆਂ ਕਲੋਨੀਆਂ ਵਸਾਈਆਂ ਜਾ ਰਹੀਆਂ ਨੇ। ਇਹਨੂੰ ਤੁਸੀਂ ਲੌਂਗ ਰਨ ਦੇ ਵਿੱਚ ਦੇਖੋ, ਸਾਡੇ ਵਿੱਚ ਸਰਦਾਰ ਹਰਦੀਪ ਸਿੰਘ ਡਿਵਡਿਵਾ ਪਹੁੰਚ ਚੁੱਕੇ ਨੇ, ਇਹਨਾਂ ਦਾ ਬਹੁਤ ਸਵਾਗਤ ਕਰਦੇ ਆ। ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਜੋ ਇੱਕ ਹੀ ਸਟੇਟ ਬਚੀ ਆ ਸਿੱਖਾਂ ਕੋਲ ਜਿਹੜੀ, ਉਹਦੇ ਵਿੱਚੋਂ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ। ਹਾਲ ਹੀ ਸਰਕਾਰ ਨੇ 2500 ਦੇ ਕਰੀਬ ਝੁੱਗੀ ਝੌਂਪੜੀ ਵਾਲਿਆਂ ਨੂੰ ਉਸ ਜਿੱਥੇ ਉਹ ਝੌਂਪੜੀ ਪਾ ਕੇ ਬੈਠੇ ਉਹਦਾ ਮਾਲਕ ਬਣਾਇਆ ਤੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ 'ਚ 11,000 ਦੇ ਕਰੀਬ ਝੁੱਗੀ ਝੌਂਪੜੀ ਵਾਲਿਆਂ ਨੂੰ ਉੱਥੋਂ ਦੇ ਮਾਲਕ ਬਣਾ ਕੇ ਪੱਕੇ ਘਰ ਪਾ ਕੇ ਦਿੱਤੇ ਜਾਣਗੇ। ਮਤਲਬ 1 ਲੱਖ ਦੇ ਕਰੀਬ ਪਾਪੂਲੇਸ਼ਨ ਨੂੰ ਸਿੱਧਾ ਇੱਥੋਂ ਦਾ ਸਿਟੀਜ਼ਨ ਬਣਾਇਆ ਜਾ ਰਿਹਾ, ਉਹਨਾਂ ਨੂੰ ਵਸਾਇਆ ਜਾ ਰਿਹਾ ਤੇ ਜਿਹੜੇ ਸਦੀਆਂ ਤੋਂ ਇੱਥੇ ਰਹਿੰਦੇ ਆ ਰਹੇ ਨੇ ਉਹਨਾਂ ਨੂੰ ਜਾੜਿਆ ਜਾ ਰਿਹਾ। ਇਹ ਸਾਡੇ ਸਾਹਮਣੇ ਸਾਡੀ ਹੋਂਦ ਦਾ ਸਵਾਲ ਆ। ਪੰਜਾਬ ਦੇ ਵਿੱਚ ਜੰਗਲ ਦਾ ਰਕਬਾ 6% ਦੇ ਤੋਂ ਵੀ ਘਟ ਚੁੱਕਾ ਆ। ਪੰਜਾਬ ਦੇ ਦਰਿਆਵਾਂ ਨੂੰ ਨਾਲਿਆਂ ਦਾ ਰੂਪ ਦਿੱਤਾ ਜਾ ਚੁੱਕਾ ਆ। ਸਤਲੁਜ ਜਿਹੜਾ ਲੁਧਿਆਣੇ ਦੇ ਲਹਿੰਦੇ ਪਾਸੇ ਚਲੇ ਜਾਓ ਪਿੰਡਾਂ 'ਚ, ਜੇ ਆਪਣੇ ਪਿੰਡਾਂ ਦਾ ਤੁਸੀਂ ਭਵਿੱਖ ਦੇਖਣਾ ਹੈ ਇਹਨਾਂ ਪਿੰਡਾਂ ਦਾ, ਤਾਂ ਉਹ ਪਰਲੇ ਪਿੰਡ ਦੇਖ ਲਓ, ਕੋਈ ਘਰ ਨਹੀਂ ਬਚਿਆ ਕੈਂਸਰ ਤੋਂ। ਲੋਕਾਂ ਦੇ ਦੰਦ ਕਰ ਰਹੇ ਆ, ਲੋਕ ਦੰਦਾਂ ਦੀਆਂ ਰੂਟਸ ਕਢਾ ਕੇ ਦੁਬਾਰਾ ਲਵਾ ਰਹੇ ਆ। ਕੈਲਸ਼ੀਅਮ ਦੀ ਕਮੀ ਨਾਲ ਹੱਡ ਪੈਰ ਉਹਨਾਂ ਦੇ ਅੰਗ ਟੇਢੇ ਹੋ ਰਹੇ ਆ। ਇਹੀ ਕੁਝ ਇੱਧਰ ਹੋਊਗਾ। ਇਸ ਲਈ ਆਪਾਂ ਇਸ ਵਾਰ ਵੀ ਜਦੋਂ ਸਾਨੂੰ ਪਤਾ ਲੱਗਾ ਕਿ ਜਬਰੀ ਕਬਜ਼ਾ ਹੋਇਆ ਸੀ, ਪਿੰਡ 'ਚ ਆਏ ਆ, ਤਾਂ ਪਿੰਡ ਦੇ ਵਸਿੰਦਿਆਂ ਨੇ ਉਹੀ ਗੱਲ ਜੋ ਪਿਛਲੀ ਵਾਰੀ ਕਹੀ ਸੀ ਕਿ ਲੜਨ ਲਈ ਤਿਆਰ ਆ, ਫਿਰ ਕੋਰਟ ਗਏ ਆ। ਸਰਕਾਰ ਸਾਰਿਆਂ ਨੂੰ ਨਹੀਂ ਝੁਕਾਉਂਦੀ ਹੁੰਦੀ ਜਾਂ ਸਾਰਿਆਂ ਨੂੰ ਨਹੀਂ ਖਰੀਦਦੀ ਜਾਂ ਸਾਰਿਆਂ ਨੂੰ ਨਹੀਂ ਡਰਾਉਂਦੀ, ਉਹਦੇ ਵਿੱਚੋਂ ਇੱਕ ਸੈਕਸ਼ਨ ਨੂੰ ਡਰਾਉਂਦੀ ਜਿਹੜਾ ਅੱਗੇ ਹੁੰਦਾ। ਉਹਨਾਂ ਮੌਜੂਦਾ ਵੀ ਡਰਾ ਲਏ ਆ, ਉਹਨਾਂ ਨੇ ਪਿਛਲੇ ਵੀ ਡਰਾ ਲਏ ਆ, ਪਰ ਪਿੰਡ ਦੇ ਲੋਕ ਸਾਡੇ ਵਿੱਚ ਬੈਠੇ ਨੇ, ਲੜਨ ਲਈ ਤਿਆਰ ਨੇ। ਇਹਨਾਂ ਕੋਰਟ 'ਚ ਕੇਸ ਫਾਈਲ ਕੀਤਾ ਆ ਤੇ ਅਸੀਂ ਇਸ ਲਈ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਸੱਦਾ ਦਿੱਤਾ ਸੀ ਕਿ ਮੱਤੇਵਾੜਾ ਪਹੁੰਚੋ, ਆਪਾਂ ਇਹਨੂੰ ਮੱਤੇਵਾੜਾ ਕਨਵੈਨਸ਼ਨ ਦਾ ਨਾਮ ਦਈਏ, ਆਪਾਂ ਇਹਦੇ ਵਿੱਚ ਡਿਸਾਈਡ ਕਰੀਏ ਕਿ ਫਿਊਚਰ ਦੇ ਐਕਸ਼ਨ ਪਲਾਨ ਕੀ ਹੋਊਗਾ। ਉਹਦੇ ਵਿੱਚ ਮਾਪਦੰਡ ਤੈਅ ਕੀਤੇ ਜਾਣ ਕਿ ਜਿੰਨੇ ਪੰਜਾਬ ਦੇ ਨੈਚੁਰਲ ਰਿਸੋਰਸਿਸ ਨੇ, ਜਿਹਦੇ ਵਿੱਚ ਪਾਣੀ ਆ, ਜਿਹਦੇ ਵਿੱਚ ਜ਼ਮੀਨ ਆ, ਉਹਦੇ ਨਾਲ ਹੀ ਰੇਤ ਦੀਆਂ ਖੱਡਾਂ ਆ ਜਾਂਦੀਆਂ, ਉਹਦੇ ਵਿੱਚ ਜੰਗਲ ਆ ਜਾਂਦੇ ਆ। ਉਹਨੂੰ ਜੇ ਸਰਕਾਰ ਡੀਲ ਕਰਨਾ ਚਾਹੁੰਦੀ ਆ, ਕੋਈ ਕਾਰਪੋਰੇਟ ਡੀਲ ਕਰਨਾ ਚਾਹੁੰਦਾ ਆ, ਕੋਈ ਇੰਡਸਟਰੀਅਲ ਡੀਲ ਕਰਨਾ ਚਾਹੁੰਦਾ ਆ, ਤਾਂ ਉਹ ਪੰਜਾਬ ਦੇ ਲੋਕ ਤੈਅ ਕਰਨਗੇ ਵੀ ਉਹ ਕਿਵੇਂ ਡੀਲ ਕਰ ਸਕਦਾ ਹੈ। ਉਹ ਜ਼ਮੀਨ ਲੈਣੀ ਚਾਹੁੰਦਾ ਹੈ, ਉਹ ਕਿਵੇਂ ਮਿਲੂਗੀ ਉਹਨੂੰ। ਉਹ ਪਾਣੀ ਵਰਤਣਾ ਚਾਹੁੰਦਾ, ਉਹਨੂੰ ਕਿਵੇਂ ਮਿਲੂਗਾ। ਉਹ ਪਾਣੀ ਦੀ ਡਰੇਨੇਜ ਕਰਨੀ ਚਾਹੁੰਦੀ, ਕਿਵੇਂ ਕਰੂਗਾ। ਇਹ ਪੰਜਾਬ ਦੀ ਇੱਕ ਸਿਵਲ ਸੁਸਾਇਟੀ ਦਾ, ਪੰਜਾਬ ਦੇ ਆਮ ਲੋਕਾਂ ਦਾ ਫਰਜ਼ ਆ। ਅਸੀਂ ਉਹ ਚੀਜ਼ਾਂ ਸਾਰੇ ਅੱਜ ਮਿਲ ਕੇ ਬੈਠੇ ਆ। ਬੜੀ ਖੁਸ਼ੀ ਦੀ ਗੱਲ ਆ, ਪੰਜਾਬ ਦੇ ਹਰ ਕੋਨੇ 'ਚ ਲੋਕ ਇੱਥੇ ਆਏ ਨੇ। ਉਹ ਇਹ ਚੀਜ਼ਾਂ ਤੈਅ ਕਰੀਏ, ਇਸ ਲਈ ਅੱਜ ਡਿਸਕਸ਼ਨ ਸੱਦੀ ਆ ਤੇ ਮੈਂ ਆਸ ਕਰਦਾ ਕਿ ਸਾਰੇ ਆਪਣੇ ਕੀਮਤੀ ਸੁਝਾਅ ਦੇਣਗੇ। 127 ਕਿੱਲੇ ਜ਼ਮੀਨ ਗ੍ਰਾਮ ਸਮਾਜ ਦੀ ਚੱਕਬੰਦੀ ਅਧਿਕਾਰੀਆਂ ਨੇ, ਜਿਹੜੇ ਸਾਡੇ ਚੱਕਬੰਦੀ ਅਧਿਕਾਰੀ ਪ੍ਰਧਾਨਾਂ ਨਾਲ ਰਲ ਕੇ ਪਿੰਡ ਦਿਆਂ ਨੇ ਉਹ ਖੁਰਦਬੁਰਦ ਕਰਤੀ। ਔਰ 2003 ਚ ਮੈਂ ਉਹ ਕੇਸ RTI ਪਾ ਕੇ ਲਿਆ ਆਪਣੇ ਹੱਥ ਵਿੱਚ ਔਰ ਮੈਨੂੰ ਲੜਨਾ ਸ਼ੁਰੂ ਕੀਤਾ। ਮੈਂ ਆਪਣੇ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਕੇਸ ਲੜਿਆ। ਹਾਈ ਕੋਰਟ ਤੋਂ ਕੇਸ ਲੜਨ ਤੋਂ ਬਾਅਦ ਮੈਂ ਸੁਪਰੀਮ ਕੋਰਟ ਤੱਕ ਲੈ ਗਿਆ। ਮੇਰੇ ਕੇਸ ਦੀ ਪਟੀਸ਼ਨ ਪ੍ਰਸ਼ਾਂਤ ਭੂਸ਼ਣ ਵਕੀਲ, ਜਿਹੜਾ ਸਭ ਤੋਂ ਵੱਡਾ ਵਕੀਲ ਹੈ ਦਿੱਲੀ ਦਾ, ਉਸਨੇ ਫਾਈਲ ਕੀਤੀ। ਪਰ ਉਹ 2003 ਤੋਂ ਲੈ ਕੇ 2021 ਆ ਗਿਆ, ਉਹਦਾ ਕੁਛ ਨਹੀਂ ਬਣਿਆ। ਤੇ ਜਿਹੜੀ ਜ਼ਮੀਨ ਸਾਡੀ ਧੱਕੇ ਨਾਲ ਮੱਲ ਲਈ, ਉੱਥੇ ਸਰਮਾਏਦਾਰਾਂ ਨੇ ਕਲੋਨੀਆਂ ਬਣਾ ਲਈਆਂ, ਉਹਨਾਂ ਦੇ ਵਿੱਚ ਸਭ ਕੋਠੀਆਂ ਵੀ ਬਣ ਗਈਆਂ, ਫੈਕਟਰੀਆਂ ਵੀ ਲੱਗ ਗਈਆਂ,
ਕੋਈ ਕਾਨੂੰਨ ਉਹਨਾਂ ਨੂੰ ਰੋਕ ਨਹੀਂ ਸਕਿਆ, ਔਰ ਸਾਰੇ ਕਾਨੂੰਨ ਹੈਗੇ ਸੀ ਉਹਨਾਂ ਨੂੰ ਰੋਕਣ। ਇਹ ਇੱਕ ਥਾਂ ਤੇ ਖੜ ਕੇ ਲੜਾਈ ਨਹੀਂ ਲੜੀ ਜਾਣੀ। ਤੁਸੀਂ ਜਾਓ ਕੋਰਟ ਵਿੱਚ ਆਪਣੀ ਜਿਹੜੀ ਬਣਦੀ ਪਟੀਸ਼ਨ ਪਾਓ, ਪਰ ਇਕੱਲੇ ਕੋਰਟ ਤੋਂ ਜੇ ਤੁਸੀਂ ਸਮਝੋਗੇ ਵੀ ਤੁਹਾਨੂੰ ਕੋਈ ਇਨਸਾਫ ਮਿਲ ਜੂਗਾ, ਤੁਹਾਨੂੰ ਕਿਸੇ ਨੇ ਇਨਸਾਫ ਨਹੀਂ ਮਿਲਣਾ। ਸਪੈਸ਼ਲ ਇਨਕੁਆਇਰੀ ਹੋਈ ਉਸ ਕੇਸ ਦੇ ਵਿੱਚ ਮੇਰੇ ਪਿੰਡ ਦੀ, ਲਖਨਊ ਤੋਂ ਟੀਮ ਆਈ, ਜਿਹੜਾ ਚੱਕਬੰਦੀ ਦਾ ਸੀਗਾ ਉਦੋਂ ਸਭ ਤੋਂ ਵੱਡਾ ਅਧਿਕਾਰੀ, ਉਹ ਇਮਾਨਦਾਰ ਸੀ, ਬਿਹਾਰ ਦਾ ਸੀ, ਔਰ ਉਹਨੇ ਫੌਰੀ ਕਾਰਵਾਈ ਕੀਤੀ। 7 ਅਧਿਕਾਰੀ ਜਿਹੜੇ ਸੀ ਫੈਕਸ ਤੇ ਉਹਨਾਂ ਦੀਆਂ ਪਾਵਰਾਂ ਸੀਜ਼ ਕੀਤੀਆਂ ਗਈਆਂ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਔਰ ਉਹਨਾਂ ਦੇ ਉੱਤੇ ਕੇਸ ਦਰਜ ਹੋਏ, ਔਰ ਸਾਰੇ ਵਾਰੀ ਬਹਾਲ ਹੋ। ਔਰ ਸਾਡਾ ਪਿੰਡ ਅੱਜ ਵੀ ਫਸਿਆ ਹੋਇਆ ਹੈ ਉਸ ਪ੍ਰਕਿਰਿਆ ਦੇ ਵਿੱਚ। ਔਰ ਇਹ ਪਿੰਡ ਫਸਾਦ ਜ਼ਰੂਰ ਆਪਾਂ ਦੇਵਾਂਗੇ ਸਰਕਾਰੀ ਪ੍ਰਕਿਰਿਆ, ਉਸ ਕੋਰਟਾਂ ਦੀ ਪ੍ਰਕਿਰਿਆ ਵਿੱਚ, ਪਰ ਨਿਕਲਣਾ ਕੁਛ ਨਹੀਂ ਇਹਦੇ ਚੋਂ। ਇਹ ਲੜਾਈ ਆਪਾਂ ਨੂੰ ਐਵੇਂ ਲੜਨੀ ਪਊਗੀ, ਦੋਵਾਂ ਥਾਵਾਂ ਤੇ ਲੜਨੀ ਪਊਗੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਮਲਜੀਤ ਸਿੰਘ ਆ। ਮੈਂ ਵੈਸੇ ਬੋਲਣਾ ਤਾਂ ਨਹੀਂ ਚਾਹੁੰਦਾ, ਪਰ ਮੈਂ ਚਾਹੁੰਦਾ ਕਿ ਸੰਗਤ ਦਾ ਹੌਸਲਾ ਵਧੇ, ਇਸ ਕਰਕੇ ਬੋਲਣਾ। ਮੈਂ ਤਰਨਤਾਰਨ ਸਾਹਿਬ ਤੋਂ ਆਇਆ, ਵੈਸੇ ਮੈਂ US ਰਹਿਣਾ ਵਾ। ਮੈਂ ਸਿੱਧਾ ਐਕਸ਼ਨ ਪਲਾਨ ਤੇ ਆਉਣਾ ਚਾਹੁੰਦਾ। ਵੈਸੇ ਉੱਥੇ ਫਰੀਮਾਉਂਟ ਸਿੱਖ ਪੰਚਾਇਤ ਨਾਲ ਰਿਲੇਟਡ ਆ, ਮੈਂ ਤੁਸੀਂ ਸਾਰੇ ਸ਼ਾਇਦ ਸੁਣਿਆ ਉਸ ਸਿੱਖ ਪੰਚਾਇਤ ਨੂੰ। ਮੈਂ ਸਿੱਧਾ ਐਕਸ਼ਨ ਪਲਾਨ ਤੇ ਆਉਣਾ। ਕੋਈ ਵੀ ਜਿਹੜੀ ਤੁਸੀਂ ਸੀਨੀਅਰ ਬੈਠੇ ਜੇ, ਕੋਈ ਵੀ ਆਪਾਂ ਜੇ ਐਕਸ਼ਨ ਪਲਾਨ ਕਰਨਾ ਉਹ ਜਥੇਬੰਦੀ ਤੋਂ ਬਿਨਾਂ ਨਹੀਂ ਹੋਣਾ। ਜੇ ਕੋਈ ਪੁਰਾਣੀ ਹੈਗੀ ਆ ਉਹ ਵੀ ਗੁੱਡ ਆ, ਜੇ ਨਹੀਂ ਹੈਗੀ ਜਥੇਬੰਦੀ ਚਾਹੀਦੀ ਹੈ। ਸੈਕੰਡ, ਉਸ ਜਥੇਬੰਦੀ ਲਈ ਫੰਡ ਚਾਹੀਦੇ ਆ। ਥਰਡ, ਉਸ ਜਥੇਬੰਦੀ ਲਈ ਫੁੱਲ ਟਾਈਮ ਕਰਨ ਵਾਲੇ ਵਰਕਰ ਚਾਹੀਦੇ ਆ। ਇਹ 3 ਪਹਿਲੇ ਜ਼ਰੂਰੀ ਕੰਮ ਆ ਜੇ ਅਸੀਂ ਕੋਈ ਅਚੀਵਮੈਂਟ ਕੱਢਣੀ ਹੈ। ਤੇ ਫਿਰ ਅਸੀਂ ਆਪਣੇ ਗੁਰੂ ਸਾਹਿਬ ਤੋਂ ਸੇਧ ਲੈਂਦੇ ਆ ਕਿ ਉਹਨਾਂ ਨੂੰ ਜਦੋਂ ਵੀ ਕੋਈ ਮਤਲਬ ਮੁੱਦਾ ਆਇਆ ਜਾਂ ਕੁਝ ਵੀ ਹੋਇਆ, ਉਹਨਾਂ ਨੇ ਕੀ ਕੀਤਾ, ਉਹ ਪ੍ਰਚਾਰ ਤੇ ਨਿਕਲੇ। ਫਿਰ ਸਾਨੂੰ ਚਾਹੀਦਾ ਕਿ ਪੰਜਾਬ ਨੂੰ ਜ਼ੋਨ ਲੈਵਲ ਤੇ ਵੰਡ ਕੇ ਜਿੰਨੇ ਵੀ ਹਿੱਸਿਆਂ 'ਚ ਵੰਡਣਾ ਵਾ, ਇੱਕ ਪਹਿਲਾਂ ਆਪਾਂ ਆਪਣੇ ਆਪ ਨੂੰ ਕਲੀਅਰ ਕਰੀਏ ਕਿ ਅਸੀਂ ਉਹਦੇ ਫਾਇਦੇ ਕੀ ਆ, ਨੁਕਸਾਨ ਕੀ ਆ। ਇੱਕ ਆਪਣੀ ਘੜੀਏ ਉਹ ਗੱਲ ਨੂੰ ਕਿ ਲੋਕਾਂ ਨੂੰ ਜਾ ਕੇ ਕੀ ਕਹਿਣਾ ਵਾ। ਉਹ ਸਾਰੇ ਇੱਕੇ ਉਹਦੇ ਪੰਪਲੇਟ ਛਪਾ ਲਓ, ਸਭ ਕੁਝ ਕਰ ਲਓ। ਫਿਰ ਟਾਰਗੇਟ ਕਰੋ ਕਿ ਪਿੰਡਾਂ ਜਿੱਥੇ ਵੀ ਜੋੜ ਮੇਲੇ ਹੁੰਦੇ ਆ ਉੱਥੇ ਜਾ ਕੇ ਸਟੇਜਾਂ ਤੇ ਬੋਲੋ, ਉੱਥੇ ਜਾ ਕੇ ਪੰਪਲੇਟ ਵੰਡੋ। ਕਿਉਂ? ਚਾਹੇ ਤੁਸੀਂ ਕੋਰਟ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਜਿੰਨਾ ਚਿਰ ਲੋਕ ਲਹਿਰ ਨਹੀਂ ਬਣਦੀ, ਲੋਕ ਨਹੀਂ ਇਕੱਠੇ ਹੁੰਦੇ, ਉਹਨਾਂ ਚਿਰ ਸਰਕਾਰਾਂ ਨਹੀਂ ਝੁਕਦੀਆਂ। ਅੱਜ ਵੀ ਅਸੀਂ ਵੇਖਦੇ ਦਿੱਲੀ 'ਚ ਬੈਠੇ, ਇਸੇ ਕਰਕੇ ਬੈਠੇ ਕਿ ਲੋਕ ਸਾਡੇ ਨਾਲ ਆ। ਜੇ ਤੁਸੀਂ ਇਸ 'ਚ ਅਚੀਵਮੈਂਟ ਕੱਢਣੀ ਚਾਹੁੰਦੇ ਜੇ, ਸਿਰਫ ਇੱਕੋ ਇੱਕ ਹੱਲ ਆ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹਦੇ ਕੀ ਨੁਕਸਾਨ ਆ ਜਾਂ ਅਸੀਂ ਕੀ ਕਰਨਾ ਵਾ, ਫਿਰ ਹੀ ਕੋਈ ਅਚੀਵਮੈਂਟ ਕਰ ਸਕਦੇ। ਗੱਲਾਂ ਬਹੁਤ ਜ਼ਿਆਦੀਆਂ, ਫਿਰ ਕਿਤੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪਾਂ ਸਾਰੇ ਹੀ ਇੱਕ ਵਫਦ ਬਣਾ ਕੇ ਮੁੱਖ ਮੰਤਰੀ ਨੂੰ ਵੀ ਜ਼ਰੂਰ ਮਿਲੀਏ, ਥੋੜੇ ਬਹੁਤ ਉਹਦੇ ਕੰਨ ਜ਼ਰੂਰ ਖੋਲਣੇ ਚਾਹੀਦੇ ਆ। ਤੀਜਾ, ਇੱਕ ਮੇਰੇ ਮਾਈਂਡ ਵਿੱਚ ਇੱਥੇ ਜੋ ਆਪਾਂ ਵਰਤਾਰਾ ਹੁਣ ਸਾਰੀ ਸਟੇਜ ਦਾ ਦੇਖਿਆ, ਤੇ ਬਾਬਾ ਜੀ ਖਡੂਰ ਸਾਹਿਬ ਵਾਲੇ ਜਿਹੜੇ ਆਏ ਨੇ ਆਪਣੇ ਕੋਲ, ਜਿਹੜੇ ਜੰਗਲ ਲਾਉਂਦੇ ਨੇ, ਤੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਿਵੇਂ ਪਿੰਡ ਵਾਸੀਆਂ ਦੇ 70-72 ਪਰਿਵਾਰ ਨੇ ਤੇ 5-5 ਏਕੜ ਸਾਰਿਆਂ ਕੋਲ ਆ, ਕਿਉਂ ਨਾ ਆਪਾਂ ਇੱਕ ਇਕੱਤਰਤਾ ਸੇਖੋਵਾਲ ਕਰਕੇ ਇੱਕ ਕਨਾਲ ਦਾ ਹਰ ਪਰਿਵਾਰ ਦੇ 72 ਜੰਗਲ ਲਾ ਦਿੱਤੇ ਜਾਣ ਉੱਥੇ। ਉਹਦੇ ਲਈ ਮੈਂ ਪਹਿਲਾਂ ਵੀ ਦੱਸਿਆ ਸੀ, ਮੈਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ, ਪਰ ਉਸ ਤੋਂ ਪਹਿਲਾਂ ਮੈਂ ਇੱਕ ਸਿੱਖ ਹਾਂ ਗੁਰੂ ਦਾ। ਔਰ ਦੂਜੀ ਗੱਲ, ਮੈਂ ਸਮਾਜ ਦੇ ਵਿੱਚ ਰਹਿਣਾ, ਮੇਰੇ ਲਈ ਮੇਰਾ ਸਮਾਜ ਭਾਈਚਾਰਾ ਪਹਿਲਾਂ, ਸਭ ਤੋਂ ਪਹਿਲਾਂ ਅਗਰ ਗ੍ਰਿਫਤਾਰੀ ਦੇਣੀ ਪਈ ਤਾਂ ਮੈਂ ਦਊਂਗਾ ਜੀ। ਔਰ ਇਹ ਜੰਗਲ ਲਾ ਕੇ ਆਪਾਂ ਸਿੱਧਾ ਚੈਲੰਜ ਕਰ ਦਾਂਗੇ ਸਰਕਾਰ ਨੂੰ ਵੀ ਸਾਡੀ ਹੁਣ ਆਮਣੇ ਸਾਹਮਣੇ ਦੀ ਲੜਾਈ ਹੈ ਜੀ। ਸੋ ਇਹ ਮੇਰਾ ਜਿਹੜਾ ਨਿੱਜੀ ਆ, ਤੇ ਆਪਾਂ ਇੱਥੇ ਵਿਚਾਰ ਕਰ ਸਕਦੇ ਹਾਂ। ਔਰ ਅਗਰ ਇਹ ਵਾਕਈ ਜਿਵੇਂ ਬਾਪੂ ਜੀ ਨੇ ਕਿਹਾ, ਵਾਕਈ ਜਿਹੜਾ ਕਾਨੂੰਨੀ ਪ੍ਰਕਿਰਿਆ ਨੂੰ ਆਪਾਂ ਕਹਿ ਨਹੀਂ ਸਕਦਾ ਵੀ ਕਿੰਨੇ ਸਮੇਂ 'ਚ ਉਹਦਾ ਆ ਜਾਊਗਾ। ਮੁੱਖ ਮੰਤਰੀ ਨੂੰ ਤੇ ਤੀਜਾ ਜਿਹੜਾ ਸਟੈਪ ਜਿਹੜਾ ਆਪਾਂ ਜੰਗਲ ਲਾ ਕੇ ਇਹਨਾਂ ਦਾ ਜਿਹੜਾ ਪੱਕਾ ਕਬਜ਼ਾ ਉੱਥੇ ਕਰਵਾ ਦਈਏ, ਔਰ ਸੰਕੇਤ ਦਈਏ ਕਿ ਅਸੀਂ ਵਾਤਾਵਰਨ ਲਾਉਣਾ ਆ, ਤੁਸੀਂ ਉਜਾੜਨਾ ਤਾਂ ਉਜਾੜ ਕੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨੂੰ ਮੇਰਾ ਨਾਮ ਆ, ਨਾਲ ਦਾ ਪਿੰਡ ਮੇਰਾ ਮੰਗਲੀ। ਇਹ ਜੰਗਲ ਸਾਡੇ ਲਈ ਜੰਗਲ ਨਹੀਂ, ਸਾਡੇ ਲਈ ਇੱਕ ਪਿਓ ਦੀ ਤਰ੍ਹਾਂ ਹੈ। ਗੈਸ ਸਿਲੰਡਰ ਚੁੱਲ੍ਹੇ ਹੁਣ ਆਏ ਆ, ਸਾਡੀਆਂ ਮਾਵਾਂ ਨੇ ਇੱਥੋਂ ਲੱਕੜਾਂ ਲਿਜਾ ਕੇ ਰੋਟੀ ਪਕਾ ਕੇ ਸਾਡੇ ਪਾਣਿਆ ਸਭ, ਠੀਕ ਨਹੀਂ। ਇਸ ਲਈ ਇਹ ਜੰਗਲ ਦਾ ਅਸੀਂ ਉੱਜੜ ਨਹੀਂ ਦੇਣਾ, ਚਾਹੇ ਮਰਨਾ ਪਏ। ਜਜ਼ਬਾਤੀ ਹੋ ਗਿਆ ਵੱਡੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜਿੱਦਾਂ ਆਪਣੇ ਪੰਜਾਬੀ ਚ ਕਹਾਵਤ ਹੈ ਇੱਕ ਵੀ ਖਿਲਾ ਖਾਣ ਨੂੰ ਬਾਅਦ ਡੰਡੇ ਖਾਣ ਨੂੰ ਰਿਚ। ਤਨਖਾਹਾਂ ਪੱਤੇ ਸਕੀਮਾਂ ਸਾਰੀਆਂ ਲੀਡਰ ਲੈਣ ਤੇ ਲੜਨ ਮਰਨ ਨੂੰ ਇਕੱਲੇ ਲੋਕ ਹੀ ਕਿਉਂ? ਹਰ ਇੱਕ ਬੰਦਾ ਇੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਧਿਰ ਨਾਲ ਜੁੜਿਆ ਹੋਇਆ। ਅਸੀਂ ਉਹਨਾਂ ਦੇ ਗਲ ਗੁੱਠਾ ਕਿਉਂ ਨਹੀਂ ਦੇ ਰਾਜੀ? ਆਪਸ ਵਿੱਚ ਹੀ ਤਾਂ ਆਪਾਂ ਕਰੀਏ ਨਾ, ਆਪਣਾ ਖਰਚਾ ਕਰ ਲਈਏ, ਉਹ ਕਰ ਲਈਏ, ਤੇ ਉਹਨਾਂ ਦੇ ਬਸ ਇਕੱਲੇ ਸਰੋਪੇ ਪਾ ਕੇ ਤੁਰਦਿਆ ਕਰੀਏ। ਉਹਨਾਂ ਦੇ ਲਈ ਵੀ ਤਾਂ ਛਿੱਤਰ ਕਾਇਮ ਹੋਣਾ ਚਾਹੀਦਾ। ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਹਾਂ ਲੋਕ ਕੀ ਚਾਹੁੰਦੇ, ਵੀ ਯਾਰ ਜਿਨ੍ਹਾਂ ਦੇ ਸਿਰ ਤੇ ਅਸੀਂ ਕਮਾਈ ਕਰ ਰਹੇ ਹਾਂ, ਅਸੀਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ।
ਉਹ ਕਾਹਤੇ ਸਾਡੀ ਗੱਲ ਕਰਨਗੇ? ਉਹ ਆਂਦੇ ਆ ਅਸੀਂ ਆ ਫਲਾਣਾ ਸਾਹਿਬ ਆ ਗਿਆ ਪਾਦੂ ਸਰੂਪ ਆਹ ਕਰ ਦੋ ਉਹ ਕਰ ਦੋ। ਜਦੋਂ ਉਹਨਾਂ ਨੂੰ ਅਸੀਂ ਦੁੱਖ ਦੱਸਾਂਗੇ ਇਹਨਾਂ ਤੋਂ ਸਾਡੇ ਬੋਲਣਗੇ ਕਿਵੇਂ ਸਾਡੇ ਪੱਖ 'ਚ? ਪਹਿਲਾਂ ਸਾਰੇ ਐਕਸ਼ਨਾਂ ਤੋਂ ਪਹਿਲਾਂ ਐਕਸ਼ਨ ਇਹੀ ਹੋਣਾ ਚਾਹੀਦਾ ਤੇ ਚਾਹੇ ਸਾਡੇ ਲੋਕਲ ਮੁੰਡਿਆਂ ਦੀ ਕਮੇਟੀ ਬਣੇ, ਜਿਹੜਾ ਵੀ ਆਵੇ ਛੱਤਰ ਮਾਰ ਕੇ ਭਜਾਓ ਜਦ ਤੱਕ ਉਹ ਸਾਡੇ ਪੱਖ 'ਚ ਆ ਕੇ ਨਹੀਂ ਪੈਂਦਾ। ਸਾਨੂੰ ਕਿਸੇ ਧਿਰ ਤੋਂ ਕੋਈ ਮਤਲਬ ਨਹੀਂ। ਜਿਹੜਾ ਸਾਨੂੰ ਕਮਿਟਮੈਂਟ ਕਰਦਾ ਵੀ ਹਾਂ ਅਸੀਂ ਇਹ ਪ੍ਰੋਜੈਕਟ ਰੱਦ ਕਰਾਵਾਂਗੇ ਜੇ ਕੱਲ ਨੂੰ ਸਾਡੀ ਸਰਕਾਰ ਬਣਦੀ ਆ, ਉਹ ਸਾਡਾ ਆਪਣਾ ਆ। ਜਿਹੜਾ ਸਾਡੇ ਖਿਲਾਫ ਆ ਉਹ ਸਾਡੀ ਛਿੱਤਰਾਂ ਦਾ ਹੱਕਦਾਰ, ਉਹ ਸਾਡਾ ਸਾਲਾ ਨਹੀਂ ਲੱਗਦਾ। ਲੋੜ ਪਾਰਟੀਆਂ ਨੂੰ ਸਾਡੀ ਆ, ਕਰੋੜਾਂ ਰੁਪਏ ਉਹ ਖਰਚਦੇ ਆ, ਅਸੀਂ ਨਹੀਂ ਖਰਚਦੇ। ਨਹੀਂ ਤੁਹਾਡਾ ਸੁਝਾਅ ਅਸੀਂ ਨੋਟ ਕਰ ਲਿਆ, ਵਧੀਆ ਗੱਲ ਆ। ਹਾਂਜੀ ਅਸੀਂ ਛਿੱਤਰ ਲੈ ਕੇ ਜਦੋਂ ਉਹਨਾਂ ਦੇ ਮਗਰ ਭੱਜਾਂਗੇ ਉਹ ਆਪੇ ਸਾਡੇ ਕੋਲ ਮੁੱਦਾ ਲੈ ਕੇ ਆਣਗੇ, ਅਸੀਂ ਤੁਹਾਡੇ ਲਈ ਆਹ ਕਰਾਂਗੇ, ਤੁਸੀਂ ਸਾਡੇ ਲਈ ਅਸੀਂ 2017 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ 19 ਵਾਲੀਆਂ 2019 ਦੀ ਲੋਕ ਸਭਾ ਚੋਣਾਂ ਦੇ ਵੇਲੇ ਅਸੀਂ ਸਾਡੇ ਮੌਜੂਦਾ ਐਮਐਲਏ ਨੂੰ ਤੇ ਉਮੀਦਵਾਰ ਜਿਹੜਾ ਐਮਪੀ ਦਾ ਸੀ ਉਹਨੂੰ ਮੰਗ ਪੱਤਰ ਦਿੱਤਾ ਵੀ ਉਹ ਚ ਅਸੀਂ ਉਹਨੂੰ ਗੱਲ ਵੀ ਕਹੀ ਵੀ ਮੈਂ ਆਪਣੇ ਘਰ ਦੀ ਗੱਲ ਕੀਤੀ। ਬਚਪਨ ਦੇ ਵਿੱਚ ਅਸੀਂ 20 ਫੁੱਟ ਤੇ ਨਲਕਾ ਲਵਾਇਆ ਸੀ ਤੇ ਅੱਜ ਉਹੀ ਪਾਣੀ 200 ਫੁੱਟ ਤੱਕ ਪਹੁੰਚ ਗਿਆ। ਸਾਡੇ ਕੋਲ ਸਤਲੁਜ ਵਗਦਾ, ਸਾਨੂੰ ਕਿਉਂ ਨਹੀਂ ਦਰਿਆਈ ਪਾਣੀ ਦਿੱਤਾ ਜਾਂਦਾ? ਅਸੀਂ ਟਿਊਬਵੈੱਲ ਲਾ ਕੇ ਧਰਤੀ ਤੇ ਸਾਡੀ ਬੰਜਰ ਕਰ ਰਹੇ ਹਾਂ। ਅਸੀਂ 5 ਮੁੰਡਿਆਂ ਨੇ ਮੰਗ ਪੱਤਰ ਦਿੱਤਾ, ਲੇਕਿਨ ਸਾਡੇ ਮੋਹਤਵਾਰ ਬੰਦੇ ਨੇ ਸਾਡਾ ਵਿਰੋਧ ਕੀਤਾ, ਨਾ ਕਿ ਸਾਡੇ ਨਾਲ ਖੜਿਆ। ਕਿਉਂਕਿ ਮੇਰੇ ਘਰ ਦਾ ਮਸਲਾ ਨਹੀਂ ਸੀ, ਸਾਡੇ ਇਲਾਕੇ ਦਾ ਮਸਲਾ ਸਾਰੇ ਦਾ। ਸਾਡੇ ਕੋਲ ਸਤਲੁਜ ਵਗਦਾ, ਅਸੀਂ ਕਿਉਂ ਧਰਤੀ ਦਾ ਪਾਣੀ ਖਤਮ ਕਰ ਰਹੇ ਹਾਂ? ਇਹ ਮੁੱਦੇ ਜਦੋਂ ਤੱਕ ਰਾਜਨੀਤਿਕ ਲੋਕਾਂ ਦੇ ਮੂਹਰੇ ਜਾਂਦੇ ਨਹੀਂ ਤਾਂ ਉਹਨਾਂ ਦੇ ਬਾਰੇ ਪਲਾਨ ਕਿਵੇਂ ਕਰਨਗੇ? ਪਹਿਲਾਂ ਆਪਾਂ ਇਹ ਤੈਅ ਕਰ ਲਈਏ ਵੀ ਆਪਾਂ ਇਹਨੂੰ ਇੱਕ ਪੋਲੀਟੀਕਲ ਇਸ਼ੂ 'ਚ ਕਨਵਰਟ ਕਰਨਾ ਜਾਂ ਇੱਕ এনवायरमेंटल ਇਸ਼ੂ ਦੇ ਤੌਰ ਤੇ ਪਰਸਿਊ ਕਰਨਾ। ਠੀਕ ਆ, ਇਹ ਦੋਨਾਂ ਚੀਜ਼ਾਂ ਨੂੰ ਤੈਅ ਕਰਨ ਤੋਂ ਬਾਅਦ ਆਪਾਂ ਫਿਰ ਸੰਘਰਸ਼ ਦੀ ਦਿਸ਼ਾ ਤੈਅ ਕਰੀਏ। ਇਹ ਵੀ ਹੋ ਸਕਦਾ ਵੀ ਆਪਾਂ ਦੋਨੇ ਰਾਹ ਹੀ ਲੈ ਸਕਦੇ ਹਾਂ। ਉਹਦੇ 'ਚ ਜਿਹੜਾ ਪੋਲੀਟੀਕਲ ਇਸ਼ੂ ਹੈ, ਸਿੱਖਾਂ ਨੂੰ ਐਜ਼ ਏ ਮਾਈਨੋਰਿਟੀ ਕਾਊਂਟ ਕਰਕੇ ਉਹਨਾਂ ਦੀ ਪਰਸੀਕਿਊਸ਼ਨ ਵਾਲਾ ਇਸ਼ੂ, ਉਹਨੂੰ ਮਿਊਟਡ ਰੱਖ ਕੇ ਪਿੱਛੇ ਰੱਖ ਕੇ ਤੇ এনवायरमेंटल ਇਸ਼ੂ ਨੂੰ ਅੱਗੇ ਰੱਖ ਕੇ ਵੀ ਚੱਲ ਸਕਦੇ ਹਾਂ। ਇਹ ਦੇਖ ਲਓ ਵੀ ਆਪਾਂ ਇਸ਼ੂ ਕਿਵੇਂ ਪਰਸਿਊ ਕਰਨਾ। ਐਕਟਿਵਿਜ਼ਮ ਕਰਾਂਗੇ, ਪ੍ਰੋਪੇਗੇਟ ਕਰਾਂਗੇ ਇਸ਼ੂ ਨੂੰ, ਵੱਧ ਤੋਂ ਵੱਧ। ਤੇ ਜਿੰਨੀਆਂ ਵੀ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ এনवायरमेंट ਤੇ ਕੰਮ ਕਰਦੀਆਂ, ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ, ਦਾਇਰਾ ਵੱਡਾ ਕਰਾਂਗੇ, ਭਾਵੇਂ ਨੈਸ਼ਨਲ ਹੈ, ਇੰਟਰਨੈਸ਼ਨਲ ਹੈ, ਲੋਕਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ, ਸਾਰਿਆਂ ਤੱਕ ਹੀ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਜਿਹੜਾ ਇਹ ਕਲਾਈਮੇਟ ਚੇਂਜ ਵਾਲਾ ਇਸ਼ੂ ਹੈ ਅੱਜ ਕੱਲ੍ਹ ਬਹੁਤ ਬਰਨਿੰਗ ਇਸ਼ੂ ਹੈ ਇਹ। ਠੀਕ ਹੈ, ਉਹਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਆਪਾਂ ਪ੍ਰੋਪੇਗੈਂਡਾ ਕਰਨਾ ਪੰਜਾਬ ਦੇ ਵਿੱਚ ਆਪਾਂ ਜਿਹੜਾ ਉਹ ਮਿਨੋਰਿਟੀ ਦੀ ਪਰਸੀਕਿਊਸ਼ਨ ਵਾਲਾ ਪਲੱਸ ਜਿਹੜਾ ਦਲਿਤ ਵਾਲਾ ਇਸ਼ੂ ਹੈ ਉਹਨੂੰ ਨਾਲ ਲੈ ਕੇ ਚੱਲ ਸਕਦੇ ਹਾਂ। ਸਰਕਾਰਯੋਗ ਬਾਬਾ ਜੀ ਨੇ ਇਹ ਗੱਲ ਕਹੀ ਆ ਕਿ ਸਾਨੂੰ ਕਨਾਲ ਜੰਗਲ ਲਾਉਣ ਵਾਸਤੇ ਜ਼ਮੀਨ ਦਿੱਤੀ ਜਾਵੇ। ਜੇਕਰ ਸਾਡੀ ਬਾਕੀ ਜ਼ਮੀਨ ਬਚੀ ਜਾਏ ਤੇ ਸਾਨੂੰ ਇੱਕ ਕਨਾਲ ਦੇਂਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु के सिख रंगरेटे गुरु के बेटे होने के बावजूद क्यों नहीं जंगा लड़ सकते? असी मरन नूं तैयार हाँ। बाबे जीवन सिंह ने चमकौर की गढ़ी में शहीदियां पाइयां, सारा परिवार शहीद करवाया। आनंदपुर साहब तो बाबे गुरु तेग बहादुर का शीश लिया, उदों सी नहीं चारी। असी वो खून हाँ ਜਿਹੜੇ ਹੁਣ ਵੀ ਪਿੱਛੇ ਹਟ ਜਾਈਏ ਤੇ ਅਸੀਂ ਬੇਕਾਰ ਹੋ ਜਾਂਦੇ ਆ। ਸਾਡੀ ਸਿੱਖੀ ਖਤਮ ਹੋ ਜਾਂਦੀ ਆ। ਸਾਡਾ ਲੂ ਵੀ ਬਾਬੇ ਜੀਵਨ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹੱਕ ਵਿੱਚ ਕੁਰਬਾਨੀਆਂ ਦੇ ਦੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕਈ ਵਾਰੀ ਕਿਸੇ ਭੈਣ ਭਰਾ ਦਾ ਵਿਚਾਰ ਐਸਾ ਹੁੰਦਾ ਕਿ ਉਹ ਬਹੁਤ ਵੱਡੀਆਂ ਉਚਾਈਆਂ ਤੱਕ ਪਹੁੰਚ ਜਾਂਦਾ ਹੈ। ਸੋ ਆਪਣੇ ਵਿੱਚ ਗੁਰਪ੍ਰੀਤ ਸਿੰਘ ਦਬੜੀ ਖਾਨਾ ਜਿਹੜੇ ਬੈਠੇ ਨੇ, ਉਹਨਾਂ ਨੇ ਮਹਾਂਪੁਰਸ਼ਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਆਪਾਂ ਮਿੰਨੀ ਜੰਗਲ ਲਾਉਣ ਦੀ ਸ਼ੁਰੂਆਤ ਕਰੀਏ, ਕਿਉਂਕਿ 400-500 ਕਿਲੋਮੀਟਰ ਰੋਡਾਂ ਤੇ ਦਰਖਤ ਲਾਏ ਸੀਗੇ। ਸੋ ਸੰਸਥਾ ਜਿਹੜੀ ਉਹ ਐਕਸ਼ਨ ਨਹੀਂ ਸੀ ਲੈ ਰਹੀ, ਇਸ ਪਾਸੇ ਲੈ ਰਹੀ ਸੀ ਕਿ ਪਤਾ ਨਹੀਂ ਸਾਨੂੰ ਕਿਸਾਨਾਂ ਨੇ ਜ਼ਮੀਨ ਦੇਣੀ ਆ ਕਿ ਨਹੀਂ ਦੇਣੀ, ਜਾਂ ਜਿੱਥੇ ਵੀ ਜ਼ਮੀਨ ਪਈ ਹੈ, ਜਿੱਥੇ ਕੋਈ ਵਿਵਾਦ ਚੱਲਦਾ ਹੈ, ਉਹ ਮਿਲੇਗੀ ਕਿ ਨਹੀਂ ਮਿਲੇਗੀ। ਲੇਕਿਨ ਇਹਨਾਂ ਦੇ ਸੁਝਾਅ ਦੇ ਉੱਤੇ ਫਿਰ ਜਦੋਂ ਸੰਸਥਾ ਨੇ ਗੌਰ ਕੀਤਾ ਤੇ ਉਸ ਸੁਝਾਅ ਦੇ ਤਹਿਤ ਅਸੀਂ 550 ਸਾਲਾਂ ਤੇ ਅਨਾਉਂਸ ਕੀਤਾ ਵੀ ਅਸੀਂ 550 ਜੰਗਲ ਲਾਉਣੇ ਆ। ਸੋ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ 2019 ਤੋਂ, ਅਗਸਤ 2019 ਤੋਂ ਹੁਣ ਤੱਕ ਲਗਭਗ 83 ਜੰਗਲ ਜਿਹੜੇ ਲੱਗ ਚੁੱਕੇ ਨੇ
70000 ਤੋਂ ਵੱਧ ਉਹਨਾਂ ਵਿੱਚ ਬੂਟਾ ਲੱਗ ਚੁੱਕਾ ਜੋ ਸਕਸੈਸ ਨੇ। ਸੋ ਅੱਜ ਵੀ ਸੰਗਤ ਦੀ ਆਵਾਜ਼ ਜਿਹੜੀ ਆਈ ਆ ਕਿ ਇਸ ਜਗ੍ਹਾ ਤੇ ਗੁਰੂ ਨਾਨਕ ਯਾਦਗਾਰੀ ਜੰਗਲ ਲਾਏ ਜਾਣ, ਸੋ ਉਹ ਅਸੀਂ ਜਿਹੜੀ ਆ ਤੁਹਾਡੀ ਗੱਲ ਜਿਹੜੀ ਆ ਮਹਾਂਪੁਰਸ਼ਾਂ ਤੱਕ ਪਹੁੰਚਾਵਾਂਗੇ, ਵੱਡਿਆਂ ਸੰਤਾਂ ਤੱਕ, ਤੇ ਇਸ ਨੂੰ ਤੋਂ ਆਪ ਜੀ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸ ਤੇ ਐਕਸ਼ਨ ਵੀ ਲਿਆ ਜਾਊਗਾ। ਔਰ ਦੂਸਰੀ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਜਿਹੜੀ ਆ ਉਸ ਦੇ ਮੁਖੀ ਜਿਹੜੇ ਬਾਬਾ ਸੇਵਾ ਸਿੰਘ ਜੀ ਨੇ, ਉਹ UNO ਦੀ ਜਿਹੜੀ ਏਸ਼ੀਆ ਮਹਾਦੀਪ ਦੀ ਜਿਹੜੀ ਇਕਾਈ ਆ ਉਹਦੇ ਕੌਂਸਲਰ ਨਿਯੁਕਤ ਕੀਤੇ ਨੇ 1 ਸਾਲ ਲਈ। ਸੋ ਤੁਹਾਡੀ ਇਸ ਆਵਾਜ਼ ਨੂੰ ਅਸੀਂ UNO ਦੀ ਏਸ਼ੀਆ ਇਕਾਈ ਤੱਕ ਪਹੁੰਚਾਉਣ ਦੇ ਵਚਨਬੱਧ ਹਾਂ ਤੇ ਇਹਨੂੰ ਪਹੁੰਚਾਵਾਂਗੇ ਵੀ। ਇੰਨੀਆਂ ਬੇਨਤੀਆਂ ਕਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਦੇਸ਼ ਹਿੱਤ ਦੇ ਨਾਂ ਤੇ ਜੀ ਪਾਣੀ ਇਹਦਾ ਡਾਇਵਰਟ ਕਰ ਦਿਓ, ਨੌਨ ਰਾਈਪੇਰੀਅਨ ਸਟੇਟਾਂ ਨੂੰ ਦੇ ਦਿਓ। ਸੋ ਇੱਥੋਂ ਜਿਹੜੀ ਇਹਨਾਂ ਦੀ ਬੇਈਮਾਨੀ ਹੈ ਨਾ, ਜੋ ਸਾਡੇ ਤੇ ਹਮਲਾ ਹੈ, ਉਹ ਪਤਾ ਲੱਗਦਾ ਹੈ। ਸਾਡੇ ਦਰਿਆਵਾਂ ਦਾ ਪਹਿਲਾਂ ਤਾਂ ਬਿਲਕੁਲ ਹੀ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਮੁਤਾਬਿਕ 25% ਪਾਣੀ ਇਹਨਾਂ ਦਰਿਆਵਾਂ 'ਚ ਹਮੇਸ਼ਾ ਹੋਣਾ ਚਾਹੀਦਾ ਹੈ। ਪਹਿਲਾਂ ਤਾਂ ਉਹ ਪਾਣੀ ਹੀ ਖਤਮ ਕਰ ਦਿੱਤਾ ਗਿਆ। ਹੁਣ ਡੈਮ ਬਣਨ ਤੋਂ ਬਾਅਦ ਵੀ ਉਹਦੇ ਵਿੱਚ 25% ਪਾਣੀ ਨਹੀਂ ਹੈ। ਸੋ ਜੇਕਰ ਇਹ ਪ੍ਰੋਜੈਕਟ ਹੋ ਗਿਆ ਇੱਥੇ, ਪਹਿਲੀ ਗੱਲ ਤਾਂ ਤੁਸੀਂ ਦੇਖ ਲਿਆ ਵੀ ਲੁਧਿਆਣੇ ਦਾ ਇੰਡਸਟਰੀਅਲ ਪਲਾਨ, ਉਹਦਾ ਕੀ ਉਹ ਹੋਇਆ। ਬੁੱਢੇ ਨਾਲੇ ਉਹਦਾ ਵੱਡਾ ਦਰਿਆ ਹੁੰਦਾ ਸੀਗਾ, ਵਿਸਾਖੀ ਦਾ ਮੇਲਾ ਭਰਦਾ ਹੁੰਦਾ ਸੀ, ਅੱਜ ਬੁੱਢਾ ਨਾਲਾ ਬਣ ਗਿਆ। ਉਹਦਾ ਉੱਥੇ ਅਸੀਂ ਕੋਈ ਬੰਦਾ ਹੁਣ ਅੱਜ ਦੀ ਜਨਰੇਸ਼ਨ ਦਾ ਤਾਂ ਇਹ ਨਹੀਂ ਕਹਿ ਸਕਦਾ ਵੀ ਇੱਥੇ ਕਦੀ ਵਿਸਾਖੀ ਲੱਗਦੀ ਹੋਵੇ। ਹੁਣ ਬੁੱਢੇ ਨਾਲੇ ਦਾ ਅਸਰ ਅੱਗੇ ਮਾਲਵੇ ਤੇ ਕੀ ਪਿਆ ਹੋਇਆ, ਜਾਂ ਉੱਥੋਂ ਅੱਗੇ ਜਿਹੜਾ ਸਤਲੁਜ ਦੇ ਕੰਢੇ ਤੇ ਬੈਠੇ ਲੋਕਾਂ ਤੇ ਪਿਆ ਹੋਇਆ, ਉਹ ਸਾਨੂੰ ਪਤਾ ਹੀ ਹੈ। ਲੁਕੀ ਹੋਈ ਗੱਲ ਨਹੀਂ ਹੈ ਵੀ ਘਰ ਘਰ ਕੈਂਸਰ ਦੀ ਸਗਾਤ ਦੇ ਦਿੱਤੀ ਹੈ ਵੀ ਇਹੋ ਜਿਹੀ ਅਰਬਨਾਈਜੇਸ਼ਨ ਸਾਨੂੰ ਕੀ ਲੋੜ ਹੈ ਜਿੱਥੇ ਸਾਡੀਆਂ ਨਸਲਾਂ ਹੀ ਮਰਦੀਆਂ ਹੋਣ। ਸੋ ਬੁੱਢੇ ਨਾਲੇ ਦੇ ਪ੍ਰੋਜੈਕਟ ਤੋਂ ਬਾਅਦ ਹੁਣ ਇਹੋ ਜਿਹਾ ਜਿਹੜਾ ਡਿਵੈਲਪਮੈਂਟ ਹੈ ਸਾਨੂੰ ਆ ਸਤਲੁਜ ਖਤਮ ਕਰਕੇ ਮਿਲਣਾ। ਤੁਸੀਂ ਇਹ ਦੇਖ ਲਓ ਵੀ ਕਾਠਗੜ੍ਹ ਤੋਂ ਸਨਅਤੀਕਰਨ ਸ਼ੁਰੂ ਹੋ ਜਾਂਦਾ ਇਹਦੇ ਕੰਢੇ ਤੇ। ਇੱਕ ਗੱਲ ਤਾਂ ਇਹ ਹੈ ਵੀ ਪੰਜਾਬ 'ਚ ਜਿਹੜੀਆਂ ਸਰਕਾਰਾਂ ਨੂੰ ਜਿਹੜੀਆਂ ਸਨਅਤੀਕਰਨ ਲਈ ਦਰਿਆ ਦੇ ਕੰਢੇ ਹੀ ਕਿਉਂ ਲੱਭਦੇ ਹਨ? ਕੀ ਉਹਨਾਂ ਦੇ ਜੇ ਮੰਨ ਲਈਏ ਕਿ IAS ਹੈ ਜਾਂ ਜਿਹੜੇ ਉਹਨਾਂ ਦੇ ਨੀਤੀ ਘਾੜੇ ਹਨ, ਕਿ ਉਹ ਐਡੇ ਜ਼ਿਆਦਾ ਮੂਰਖ ਹਨ? ਮੈਨੂੰ ਲੱਗਦਾ ਨਹੀਂ ਕਿ ਉਹ ਮੂਰਖ ਬੰਦੇ ਹਨ, ਕਿ ਉਹ ਸਾਡੇ ਨਾਲ ਤਾਂ ਜ਼ਿਆਦਾ ਸਿਆਣੇ ਹੋਣਗੇ, ਤਾਂ ਹੀ ਉਹ ਉਸ ਅਹੁਦੇ ਤੇ ਬੈਠੇ ਆ। ਇਹ ਸਭ ਕੁਝ ਪਲੈਨਡ ਤਰੀਕੇ ਨਾਲ ਹੋ ਰਿਹਾ ਤੇ ਪੰਜਾਬ ਦੇ ਦਰਿਆਵਾਂ ਨੂੰ ਖਤਮ ਕੀਤਾ ਜਾ ਰਿਹਾ। ਹੁਣ ਜੇਕਰ ਇੱਥੇ ਇੱਕ ਤਾਂ ਆ ਗਿਆ ਸਨਅਤੀਕਰਨ ਦਾ ਕੀ ਹੈ ਵੀ ਜਿੰਨੀ ਡਰੇਨੇਜ ਆਣੀ ਆ ਉਹ ਸਾਰੀ ਸਤਲੁਜ ਨੂੰ ਮਿਲਣੀ ਆ। ਉਹ ਜਿਹੜਾ ਸਤਲੁਜ ਦਾ ਪਾਣੀ ਹੈ ਨਾ, ਉਹ ਕੱਲ ਨੂੰ ਵੱਧ ਦਿਖਾਣਾ। ਉਹ ਸਨਅਤੀਕਰਨ ਵਾਲਾ ਜੋ ਗੰਦੇ ਨਾਲਿਆਂ ਦਾ, ਸੀਵਰਾਂ ਦਾ ਪਾਣੀ ਪਾ ਕੇ ਸਾਡੇ ਸਿਰ ਪਾਣੀ ਮੜਦੇ ਨਾ, ਦੇਖੋ ਜੀ ਸਤਲੁਜ ਦਾ ਇੰਨਾ ਪਾਣੀ ਰਹਿ ਜਾਂਦਾ। ਦੂਜਾ ਇਹ ਹੈ ਵੀ ਜੇ ਇੱਥੇ ਈਵਨ ਰੀਅਲ ਅਸਟੇਟ ਵੀ ਆ ਗਈ, ਵੱਡੇ ਵੱਡੇ ਫਾਰਮ ਹਾਊਸ ਵੀ ਬਣ ਗਏ, ਤੇ ਜਿਹੜਾ ਸਤਲੁਜ ਦੇ ਫਲੱਡ ਜ਼ੋਨ ਤੇ, ਫਲੱਡ ਪਲੇਨ ਤੇ ਸਿੱਧਾ ਹਮਲਾ ਵੈ। ਹੁਣ ਇਹਦਾ ਹਮਲਾ ਜਿਹੜਾ ਵੈ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਊਗਾ। ਵਾਹਿਗੁਰੂ ਕੀ ਫਤਿਹ। ਮੈਂ ਪਰਮਜੀਤ ਸਿੰਘ, ਪਿੰਡ ਜਲੌਦ, ਇੱਥੋਂ 35 ਕਿਲੋਮੀਟਰ ਦੂਰ ਪਿੰਡ ਹੈ ਮੇਰਾ। ਮੇਰਾ ਸੁਝਾਅ ਤਾਂ ਬਸ ਸਿੰਪਲ ਜਿਹਾ ਹੋਊਗਾ, ਜਿਵੇਂ ਵੀਰ ਨੇ ਕਿਹਾ ਵੀ ਸਰਕਾਰਾਂ ਨੂੰ ਘੇਰੀਏ ਨਾ। ਸਰਕਾਰ ਬਣਨ ਤੋਂ ਬਾਅਦ ਨਹੀਂ ਵੀਰੇ, ਬਣਨ ਤੋਂ ਪਹਿਲਾਂ ਕਿ ਆ ਵੋਟਾਂ ਆ ਰਹੀਆਂ ਨੇ ਨਾ, ਵੋਟਾਂ ਆ ਰਹੀਆਂ ਨੇ, ਪਿੰਡਾਂ ਹੀ ਵੜਨ ਨਾ ਦਿਓ ਯਾਰ। ਤੁਸੀਂ ਦੇਖੋ ਤੁਹਾਡੇ ਆਸ-ਪਾਸ ਦੇ ਪਿੰਡ ਨੇ ਨਾ, ਸਾਰਿਆਂ ਨੂੰ ਤੁਸੀਂ ਲਾਮਬੰਦ ਕਰੋ ਵੀ ਆਪਾਂ ਪਿੰਡ 'ਚ ਨਹੀਂ ਬਣ ਦੇਣਾ ਕਿਸੇ। ਜਦ ਤੱਕ ਕੋਈ MLA ਦਾ ਉਮੀਦਵਾਰ ਸਾਨੂੰ ਇਹ ਨਹੀਂ ਕਹਿੰਦਾ ਵੀ ਤੁਹਾਡੇ ਨਾਲ ਖੜੇ ਆ, ਇਹ ਰੋਕਾਂਗੇ। ਤੁਹਾਡੇ ਨਾਲ ਖੜੇ ਆ, ਵੋਟ ਤਾਂ ਪਾਵਾਂਗੇ ਜੇ ਪਹਿਲਾਂ ਸਾਰਾ ਕੁਝ ਤੁਸੀਂ ਸਾਨੂੰ ਵਾਪਸ ਦਵਾਓਗੇ। ਲਿਖਤੀ ਲਓ, ਬਾਅਦ ਚੋਂ ਵੋਟ ਪਾਏਂਗੇ, ਵੋਟ ਬਾਅਦ ਚੋਂ, ਪਹਿਲਾਂ ਰੱਦ ਕਰਵਾਓ ਸਭ ਕੁਝ। ਸਾਡੀਆਂ ਜ਼ਮੀਨਾਂ ਸਾਨੂੰ ਵਾਪਸ ਦਵਾਓ, ਤੇ ਜੋ ਇੰਡਸਟਰੀ ਲੱਗ ਰਹੀ ਆ, ਇਹ ਜਿੰਨੀ ਜ਼ਮੀਨ ਅਕਵਾਇਰ ਕਰਕੇ ਦਿੱਤੀ ਆ ਉਹਨਾਂ ਨੂੰ, ਸਾਨੂੰ ਵਾਪਸ ਦਿੱਤੀ ਆ। ਇੱਕ ਨਾਰਮਲ ਜਿਹਾ ਕਹਿ ਲਓ ਵੀ ਹੈਗਾ, ਪਰ ਵੋਟਾਂ ਤੋਂ ਪਹਿਲਾਂ। ਬਾਅਦ ਚ ਕਹਿੰਦੇ ਸਾਰ ਨਹੀਂ ਲੈਣੀ, ਆਪਾਂ ਪਹਿਲਾਂ ਵੀ ਦੇ ਚੁੱਕੇ ਆ, ਹਰ ਵਾਰ ਇਹੀ ਹੁੰਦਾ ਹੈ। ਤੇ ਦੂਸਰੀ ਗੱਲ ਇਹ ਆ ਵੀ ਇੱਕ ਕਾਨੂੰਨੀ ਪੈਨਲ ਬਣਾ ਲਓ ਆਪਦਾ, ਕਮੇਟੀ, ਠੀਕ ਆ ਜੀ, ਜੋ ਬੰਦੇ ਸੂਝਵਾਨ ਨੇ। ਤੇ ਉਸ ਤੋਂ ਬਾਅਦ ਜੇ ਪ੍ਰਚਾਰ ਦੀ ਗੱਲ ਆ, ਉਹ ਮੇਰੇ ਤੇਰੇ ਵਰਗਾ ਬਥੇਰੇ ਕਰਨ ਵੀਰੇ, ਵਾਧੂ ਕਰਦੇ ਆ, ਕੋਈ ਗੱਲ ਨਹੀਂ। ਸੋਸ਼ਲ ਮੀਡੀਆ ਤੇ ਵੀ ਕਰ ਲੈਣਗੇ, ਆਸ-ਪਾਸ ਦੇ ਪਿੰਡਾਂ 'ਚ ਵੀ ਕਰ ਲੈਣਗੇ, ਤੇ ਹੋਰ ਜਿਹੜੇ ਆਪਣੇ ਸਾਡੇ ਸਮਰਾਲੇ ਹਾਕੀ ਕਲੱਬ ਹੈਗਾ, ਉਹ ਵਾਤਾਵਰਨ ਪ੍ਰੇਮੀ ਹੈਗੇ ਨੇ, ਉੱਥੇ ਬੂਟੇ ਵਗੈਰਾ ਬਣਦੇ ਰਹਿੰਦੇ ਨੇ। ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਨੇ ਆਪਾਂ ਉਹਨਾਂ ਨੂੰ ਵੀ ਨਾਲ ਜੋੜੀਏ ਤੇ ਵੱਧ ਤੋਂ ਵੱਧ ਲਾਮਬੰਦ ਕਰੀਏ। ਪਹਿਲਾਂ ਤਾਂ ਲੋਕਾਂ ਨੂੰ ਇਕੱਠ ਹੋਊਗਾ, ਇੰਪ੍ਰੈਸ਼ਨ ਵੀ ਉਹਨੇ। ਨਹੀਂ, ਸਹੀ ਹੈ ਤੁਹਾਡਾ ਸੁਝਾਅ। ਇੱਕ ਨਾ ਮੈਂ ਫੇਰ ਬੇਨਤੀ ਕਰਦਾ ਕਿ